ਸੁਨੀਆਂ ਹੋ ਜਾਣ ਗਲੀਆਂ ਵਿੱਚ ਮਿਰਜ਼ਾ ਯਾਰ ਫਿਰ ਰਿਹਾ। ਅਸੀਂ ਫੇਰ ਰਹੇ ਜਨਾਬ ਸ਼ਰਾਜ਼ ਦੀਆਂ ਗਲੀਆਂ 'ਚ ਤੇ ਆਉਣੀ ਵਾਲਾ ਆਪਣਾ ਇੰਡੀਆ ਵਾਲਾ ਮੁੰਡਾ, ਉਹਨੂੰ ਮਿਲਦੇ ਨਾਲ ਤੁਹਾਡੇ ਨਾਲ ਗੱਲਬਾਤ ਵੀ ਕਰਾਉਂਦੇ। ਇੱਕ ਸਵਾਲ ਥੋੜਾ ਜਿਹਾ ਕੰਟਰੋਵਰਸ਼ਲ ਹੈ, ਮੈਂ ਉਹ ਵੀਡੀਓ ਵੇਖੀ ਵੀ ਉਹ ਹਰੀ ਸਿੰਘ ਨਲਵਾ ਤੇ ਕੁਝ ਕੁਐਸਚਨ ਉੱਥੇ ਹੋਏ ਤੇ ਉਹਦੇ ਤੇ ਇੱਕ ਬੰਦੇ ਨੇ ਵੀਡੀਓ ਪਾਈ ਸੀ ਵੀ ਇਹਨੇ ਗਲਤ ਕਿਹਾ। ਉਹ ਕਾਫੀ ਸੱਜਣ ਕਮੈਂਟ ਕਰ ਰਹੇ ਸੀ ਵੀ ਸਰਦਾਰ ਹਰੀ ਸਿੰਘ ਨਲੂਏ ਬਾਰੇ ਪੁੱਛ, ਇਹਨਾਂ ਨੂੰ ਪੁੱਛ ਅਫਗਾਨਾਂ ਨੂੰ। ਮੈਂ ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਵੀ ਅਸੀਂ ਨਹੀਂ ਜਾਣਦੇ, ਤੇ ਜਿਨ੍ਹਾਂ ਨੂੰ ਪੁੱਛਿਆ ਸੀ ਸ਼ਾਇਦ ਉਹ ਅਨਪੜ੍ਹ ਹੋਣਗੇ, ਉਹਨਾਂ ਦਾ ਇਤਿਹਾਸ 'ਚ ਇੰਟਰਸਟ ਨਹੀਂ ਹੋਊਗਾ, ਪੜ੍ਹੇ ਲਿਖੇ ਜਾਣਦੇ ਹੋਣਗੇ। ਅਫਗਾਨਿਸਤਾਨ 'ਚ ਬਹੁਤ ਖੁਸ਼ ਸੀ ਲੋਕ। ਅੱਛਾ ਹਾਂ, ਤਾਂ ਉਹਦੇ ਮੈਂ ਸਿੱਖਿਆ ਗੱਲ ਵੀ ਜ਼ਿੰਦਗੀ 'ਚ ਖੁਸ਼ ਰਹਿਣ ਵਾਸਤੇ ਬਹੁਤੇ ਪੈਸਿਆਂ ਦੀ ਲੋੜ ਨਹੀਂ ਪੈਂਦੀ। ਅਫਗਾਨਿਸਤਾਨ ਬਹੁਤ ਜ਼ਿਆਦਾ ਸੋਹਣਾ ਹੈ, ਮਤਲਬ ਉੱਥੇ ਸਕੂਨ ਬਹੁਤ ਜ਼ਿਆਦਾ ਸੀ, ਕਿਉਂਕਿ ਲੋਕ ਕੱਟੇ ਹੋਏ ਆ ਦੁਨੀਆ ਤੋਂ। ਜਿਵੇਂ ਆਪਣਾ ਪੁਰਾਣਾ ਪੰਜਾਬ ਤੁਹਾਡੇ ਕੋਲ ਤਾਂ ਉਹ ਸਾਰਾ ਕਲਚਰ ਹੈ, ਪੁਰਾਣੇ ਘਰ, ਤੇ ਉੱਥੇ ਲੋਕ ਜੋ ਮੇਨ ਗੱਲ ਮੈਂ ਦੇਖੀ ਸਿੱਖਿਆ, ਲੋਕ ਖੁਸ਼ ਬਹੁਤ ਨੇ। ਮਤਲਬ ਖੁਸ਼ ਵੀ ਨੇ, ਚਲੋ ਜਿੰਨੇ ਕੁ ਉਹਨਾਂ ਕੋਲ ਹਿੱਲੇ ਵਸੀਲੇ ਨੇ ਖੁਸ਼ ਨੇ, ਉਹਨਾਂ ਦੀ ਮਤਲਬ ਉਹ ਨਹੀਂ ਕਿੰਤੂ ਪ੍ਰੰਤੂ ਨਹੀਂ ਹੈਗੀ ਜ਼ਿੰਦਗੀ ਨੂੰ ਲੈ ਕੇ। ਜਿਵੇਂ ਅੱਜ ਦੇ ਜਿਵੇਂ ਭਾਰਤ ਹੁਣ ਡਿਪਰੈਸ਼ਨ ਵੱਧ ਰਿਹਾ ਹਨਾ, ਡਿਜ਼ਾਇਰਸ ਬਹੁਤ ਨੇ, ਇਹਦੀ ਇੰਟਰਨੈਟ ਦੀ ਕਾਫੀ ਜ਼ਿੰਦਗੀ ਫੇਕ, ਉਹਨੂੰ ਦੇਖ ਦੇਖ ਕੇ ਮੇਰੇ ਕੋਲ ਇਹ ਨਹੀਂ। ਜਿਵੇਂ ਮੇਰੇ ਵਰਗੇ ਵਲੌਗਰ ਕੋਈ ਥਾਰ ਲੈ ਲਈ ਹੈ ਨਾ 5-7 ਦਿਨਾਂ ਵਾਸਤੇ, ਫਿਰ ਉਹਦੇ ਬਾਅਦ ਉਹ ਲੱਗਦਾ ਵੀ ਇਹ ਸਾਡੇ ਕੋਲ ਹੈ ਨਹੀਂ। ਪਰ ਪਤਾ ਨਹੀਂ ਕੀ ਚੱਕਰ ਆਈ, ਮੈਂ ਵਲੌਗ 'ਚ ਵੀ ਸਾਂਝਾ ਕੀਤਾ ਸੀ ਹੈ ਨਾ, ਮੇਰਾ ਸੱਜਣ ਹੈ ਪਾਕ ਟਰੈਕਰ, ਉਹਨੂੰ 3 ਮਹੀਨੇ ਉਹਨਾਂ ਨੇ ਫੜ ਕੇ ਰੱਖਿਆ ਜੇਲ੍ਹ 'ਚ। ਪਤਾ ਨਹੀਂ ਕੀ ਹੈਗੀ ਉਹਨਾਂ ਪ੍ਰੋਬਲਮ ਵੀ ਪਾਕਿਸਤਾਨ ਤੋਂ। ਹਾਲਾਂਕਿ ਸ਼ਾਇਦ ਅਮਰੀਕਾ ਨੂੰ ਸ਼ਾਇਦ ਦਿੱਤੀ ਪਾਕਿਸਤਾਨ ਨੇ, ਸ਼ਾਇਦ ਇਹ ਪਤਾ ਨਹੀਂ ਕੀ ਉਹਨਾਂ ਦੀਆਂ ਪਾਲਿਸੀਆਂ ਨੇ। ਲੇਕਿਨ ਇਹ ਵੀ ਹਲੇ ਵੀ 30 ਲੱਖ ਜਿਹੜੇ ਅਫਗਾਨ ਮਹਾਜਰ ਨੇ ਪਾਕਿਸਤਾਨ ਦੇ ਵਿੱਚ, ਪਾਕਿਸਤਾਨ ਉਹਨਾਂ ਨੂੰ ਪਨਾਹ ਦਿੱਤੀ, ਲੇਕਿਨ ਫਿਰ ਵੀ ਸਾਡੇ ਨਾਲ ਇੰਨੀ ਹੇਟ ਕਰਦੇ। ਚਲੋ ਕੋਈ ਨਹੀਂ, ਕੀ ਕਹਿੰਦੇ ਵੀ ਹੇਟ ਨਫ਼ਰਤ ਨੂੰ ਆਪਾਂ ਮੁਕਾਇਆ ਜਾ ਸਕਦਾ। ਇਹ ਭਾਜੀ ਪਤਾ ਨਹੀਂ, ਮੈਨੂੰ ਨਹੀਂ ਲੱਗਦਾ, ਕਿਉਂਕਿ ਦੇਸ਼ ਨਾਲ ਨਫ਼ਰਤ, ਬੰਦਿਆਂ ਨਾਲ ਨਫ਼ਰਤ ਨਹੀਂ ਹੋਣੀ ਚਾਹੀਦੀ ਹੈ ਨਾ। ਕਿਉਂਕਿ ਚਲੋ ਜੋ ਵੀ ਸਰਕਾਰਾਂ ਹੁੰਦੀਆਂ ਨੇ ਉਹਨਾਂ ਦੇ ਆਪਦੇ ਮਸਲੇ ਹੁੰਦੇ ਆ, ਨਾਰਮਲ ਲੋਕ ਤਾਂ ਸਾਰੇ ਇੱਕੋ ਜਿਹੇ ਹੁੰਦੇ ਆ ਹਨਾ। ਅਸਲਾਮ ਵਾਲੇਕੁਮ ਦੋਸਤੋ, ਮੈਂ ਨਾਸਰ ਢਿੱਲੋਂ, ਤੁਸੀਂ ਜੁੜੇ ਹੋ ਸਾਡੇ ਚੈਨਲ ਪੰਜਾਬੀ ਲਹਿਰ ਤੇ ਅੱਜ ਦਾ ਵਲੌਗ ਸਾਡਾ ਤੀਸਰਾ ਦਿਨ ਇਰਾਨ ਤੇ ਚੌਥਾ ਪੰਜਵਾਂ ਸਾਡਾ ਵਲੌਗ ਹੈ। ਤੇ ਅਸੀਂ ਇਸ ਵੇਲੇ ਸ਼ਿਰਾਜ਼ ਸ਼ਹਿਰ ਦੇ ਵਿੱਚ, ਬਹੁਤ ਖੂਬਸੂਰਤ ਸ਼ਹਿਰ ਹੈ। ਪਹਿਲੇ ਵੀਡੀਓ 'ਚ ਤੁਸੀਂ ਵੇਖਿਆ ਵੀ ਹੋਣਾ, ਕੁਛ ਅਸੀਂ ਫਿਰਿਆ, ਸਾਰਾ ਐਕਸਪਲੋਰ ਨਹੀਂ ਕੀਤਾ, ਕਿਉਂਕਿ ਤੁਹਾਨੂੰ ਅੱਗੇ ਵੀ ਦੱਸਿਆ ਅਸੀਂ ਅੱਗੇ ਜਾਣਾ ਆਪਣਾ ਰਸ਼ੀਆ ਜਾਣਾ, ਵਾਪਸੀ ਫਿਰ ਇਰਾਨ ਆਉਣਾ, ਉਦੋਂ ਘੁੰਮਾਂਗੇ ਸਾਰਾ। ਹੁਣ ਸਿਰਫ ਟ੍ਰਾਂਜ਼ਿਟ ਲੈਂਡ ਹੈ। ਰਾਤੀ ਅਸੀਂ ਤੇ ਹੋਟਲ ਰੁਕੇ ਹਾਂ ਸ਼ਿਰਾਜ਼। ਅਗਲਾ ਸਫ਼ਰ ਸਾਡਾ ਵਾਹਵਾ ਲੰਬਾ 15-16 ਘੰਟੇ ਦਾ ਸਫ਼ਰ ਹੈ। ਹੋਪਫੁਲੀ ਆਪਾਂ 2 ਦਿਨਾਂ 'ਚ ਸਫ਼ਰ ਕਰਨਾ। ਹੁਣ ਇੱਥੋਂ ਤਹਿਰਾਨ ਜਾਣਾ, ਤਹਿਰਾਨ ਤੋਂ ਅੱਗੇ ਜਿੱਥੇ ਤੱਕ ਜਾ ਸਕੇ 9 ਘੰਟੇ ਦੀ ਅੱਜ ਦੀ ਡਰਾਈਵ ਹੈ। ਉਸ ਤੋਂ ਅਗਲੀ ਫਿਰ ਹੋਪਫੁਲੀ ਅੱਲਾ ਨੇ ਸਾਹ ਦਿੱਤੇ ਤੇ ਕੱਲ੍ਹ ਕਰਾਂਗੇ। ਤੇ ਇੱਥੇ ਰੁਕੇ ਹਾਂ ਰਾਤੀ। ਸਵੇਰੇ ਹੁਣ ਅਸੀਂ ਰੂਟੀਨ ਬਣਾਈ ਹੈ ਕਿ ਅਰਲੀ ਉੱਠੀ ਦਾ, 5-5:15 ਉੱਠੀ ਦਾ, ਨਹਾ ਨੂੰ ਕੇ ਤਿਆਰ ਹੋ ਕੇ ਹੁਣ 6 ਵਜੇ 6:15 ਹੋਏ। ਤੇ ਹੁਣ ਕਰਾਂਗੇ ਬ੍ਰੇਕਫਾਸਟ ਹੋਟਲ ਦੇ। ਇਸ ਵੇਲੇ ਆਪਾਂ ਬਾਹਰ ਆ, ਬ੍ਰੇਕਫਾਸਟ ਕਰਕੇ ਫਿਰ ਕੁਛ ਮਹਿਮਾਨ ਆਏ ਨੇ, ਉਹਨਾਂ ਨੂੰ ਮਿਲ ਕੇ ਤੇ ਫਿਰ ਸਫ਼ਰ ਜਿਹੜਾ ਉਹ ਆਪਾਂ ਸ਼ੁਰੂ ਕਰਨਾ। ਆ ਜਾਓ ਚੱਲੀਏ ਅੱਗੇ, ਨਾਸ਼ਤੇ ਵਾਲੇ ਪਾਸੇ ਵੱਧਦੇ ਹਾਂ। ਤੇ ਫਿਰ ਹੁਣ ਬਾਹਰ ਆ ਕੇ ਆਪਾਂ ਵੀਡੀਓ ਬਣਾਈ ਹੈ, ਪਹਿਲਾਂ ਨਾਸ਼ਤਾ ਜ਼ਰੂਰ ਕਰ ਲਈਏ। ਆ ਜਾ ਵਕਾਰ। ਜਦੋਂ ਦੇ ਆਏ ਆਪਾਂ ਇਰਾਨ, ਉਦੋਂ ਦੇ ਖਾਣ ਨੂੰ ਥੋੜ੍ਹਾ ਘਟਾਇਆ ਸਫ਼ਰ ਦੇ ਵਿੱਚ। ਥੋੜ੍ਹਾ ਜਿਹਾ ਇਹ ਹੁੰਦਾ ਘੱਟ ਹੀ ਖਾਓ, ਚੰਗਾ ਰਹੇਗਾ, ਫਿਰ ਬਿਮਾਰ ਨਾ ਹੋ ਜਾਈਏ। ਤੇ ਦਵਾਣੇ ਸਲਾਸ ਬੰਦ ਚੱਲਣ ਡਿਆ। ਸਵੇਰੇ ਫੋਨ ਆ ਗਿਆ, ਅੰਜਮ ਆ ਗਿਆ, ਤੁਰਕੀ ਪਹੁੰਚ ਗਿਆ। ਮੇਰਾ ਕਜ਼ਨ ਵੀ ਇੱਕ ਉੱਥੇ ਆ, ਸ਼ਫਕਤ, ਤੇ ਆਂਦਾ ਮੇਰਾ ਦਿਲ ਨਹੀਂ ਲੱਗਣ ਡਿਆ। ਹਾਲੀ ਪਹੁੰਚਿਆ ਹੀ ਤੇ ਆਂਦਾ ਮੇਰਾ ਦਿਲ ਨਹੀਂ ਲੱਗਣ ਡਿਆ, ਮੇਰੀਆਂ ਟਿਕਟ ਕਰਾਓ, ਮੈਂ ਵਾਪਸ ਜਾਣਾ। ਤੇ ਹੁਣ ਉਹ ਹਾਲੀ ਉੱਥੇ ਰਾਤ, ਉਹਨੂੰ ਫੋਨ ਕਰਕੇ ਉਹਨੂੰ ਦਿਲਾਸਾ ਦੇਣਾ ਵੀ ਅਸੀਂ 2 ਦਿਨ ਲੱਗਣੇ, ਪਹੁੰਚ ਜਾਣੇ, ਤੇਰਾ ਦਿਲ ਲਾ ਲੈਂਦੇ। ਤੇ ਮੈਨੂੰ ਉਹ ਵੀ ਟੈਨਸ਼ਨ ਬਣੀ। ਤੇ ਇਸ ਤੋਂ ਅੱਜ ਹੋਰ ਮੈਨੂੰ ਲੱਗਦਾ ਘੱਟ ਖਾਂਦਾ ਜਾਣਾ। ਬੁਖਾਰ ਹੀ ਵੇਂਦਾ ਵੀ ਇਹਦੀ ਬਣਿਆ। ਮੈਂ ਮੈਸੇਜ ਉਹਨੇ ਸੁਣਿਆ ਉਹਦਾ ਨਾ ਕਿ ਮੇਰਾ ਦਿਲ ਨਹੀਂ ਲੱਗਣ ਡਿਆ। ਨਾਸ਼ਤਾ ਕਰਕੇ ਆਪਾਂ ਨਿਕਲਦੇ ਹਾਂ। ਥੋੜ੍ਹੀ ਦੇਰ 'ਚ ਆਪਾਂ ਮੁੰਡਾ ਇੰਡੀਆ ਤੋਂ ਆਇਆ, ਉਹਨੂੰ ਮਿਲ ਕੇ ਫਿਰ ਅਗਲਾ ਸਫ਼ਰ ਸ਼ੁਰੂ ਕਰਦੇ ਹਾਂ। ਨਾਸ਼ਤਾ ਮਾਰ ਚੰਗਾ ਜਿਹੜਾ ਕਰਕੇ ਫਿਰ ਦੁਪਹਿਰੇ ਰੱਜ ਦੀ ਰੋਟੀ ਕੋਈ ਖਾਂਦੇ। ਲਓ ਵੀ ਹੋਟਲ ਤੋਂ ਆਪਾਂ ਗਏ ਹਾਂ ਨਿਕਲ, ਤੇ ਹੁਣ ਆ ਤਿਆਰੀ ਸਫ਼ਰ ਦੀ। ਇੱਥੇ ਪਾਸਪੋਰਟ, ਕਿਉਂਕਿ ਇਹ ਵੀ ਦੱਸਣਾ ਚਾਹਾਂ, ਜਦੋਂ ਤੁਸੀਂ ਇਹ ਪਾਰਸ ਹੋਟਲ ਆ ਸ਼ਿਰਾਜ਼ ਦੇ ਵਿੱਚ, ਜਦੋਂ ਤੁਸੀਂ ਇੱਥੇ ਆਓਗੇ ਹੋਟਲ ਕਿਸੇ ਵੀ ਚੈੱਕ ਇਨ ਕਰਨਾ, ਇਹਨਾਂ ਨੇ ਤੁਹਾਡੇ ਕੋਲ ਪਾਸਪੋਰਟ ਜਿਹੜੇ ਆ, ਪਾਸਪੋਰਟ ਕਲੈਕਟ ਕਰ ਲੈਂਦੇ ਆ। ਪਾਸਪੋਰਟ ਤੁਹਾਨੂੰ ਚੈੱਕ ਆਊਟ 'ਤੇ ਦਿੰਦੇ ਆ, ਚੈੱਕ ਇਨ ਵੇਲੇ ਰੱਖ ਲੈਂਦੇ ਆ ਤੇ ਚੈੱਕ ਆਊਟ 'ਤੇ ਪਾਸਪੋਰਟ ਦਿੰਦੇ ਆ। ਇਹ ਪਾਰਸ ਹੋਟਲ ਬਹੁਤ ਵਧੀਆ ਸਾਨੂੰ ਲੱਗਾ, ਮੇਨ ਸ਼ਹਿਰ ਦੇ ਵਿੱਚ ਹੈ। 6 piece
He. Why you collect the passport? Why you collect? Okay. ਆਂਦਾ ਵੇਟ ਕਰੋ ਤੂੰ ਬਣੀ ਦੀ ਵਕਾਰ ਸਮਾਨ ਰੱਖ ਗੱਡੀ 'ਚ ਚਾਬੀ ਕੱਢੀ ਲਓ ਵੀ ਆਪਾਂ ਪਹੁੰਚ ਗਏ ਸਵੇਰੇ ਸਵੇਰ ਫਲॉप ਯੂਟਿਊਬਰ ਦੇ ਹੋਟਲ ਦੇ ਕੋਲ ਉਹਨੇ ਲੋਕੇਸ਼ਨ ਰਾਤੀ ਘੱਲੀ ਸੀ ਤੇ ਹੁਣ ਸੁੱਤੇ ਨੂੰ ਉਠਾਇਆ ਮੈਂ ਕਿਹਾ ਆ ਜਾ ਬਾਹਰ ਅਸੀਂ ਤੇ ਭਰਾ ਆ ਗਏ ਤੇ ਉਹਨਾਂ ਗੱਪਸ਼ਪ ਲਾਉਂਦੇ ਮਿਲਦੇ ਆ ਸਵੇਰੇ ਸਵੇਰੇ ਵੇਖੋ ਰੋਡ ਖਾਲੀ ਕੋਈ ਸ਼ਹਿਰ ਨਹੀਂ ਤੁਹਾਨੂੰ ਲੱਭਣੀ ਅਸੀਂ ਬਾਹਰ ਬੈਠੇ ਕੈਫੇ ਦੇ ਸੁਣੀਆਂ ਹੋ ਜਾਣ ਗਲੀਆਂ ਵਿੱਚ ਮਿਰਜ਼ਾ ਯਾਰ ਫਿਰ ਰਿਹਾ ਅਸੀਂ ਫੇਰ ਰਹੇ ਜਨਾਬ ਸ਼ਰਾਜ਼ ਦੀਆਂ ਗਲੀਆਂ 'ਚ ਤੇ ਆਉਣੀ ਵਾਲਾ ਆਪਣਾ ਇੰਡੀਆ ਵਾਲਾ ਮੁੰਡਾ ਉਹਨੂੰ ਮਿਲਦੇ ਨਾਲੇ ਤੁਹਾਡੇ ਨਾਲ ਗੱਲਬਾਤ ਵੀ ਕਰਾਉਂਦੇ ਤੇ ਆਹ ਖਲੋਤੀ ਆਪਣੀ ਗੱਡੀ ਇਹਨੂੰ ਆਪਾਂ ਲਵਾਏ ਨਹੀਂ ਹਲੀ ਪੇਪਰ ਪੂਪਰ ਕਿਉਂਕਿ ਟਾਈਮ ਨਹੀਂ ਲੱਗਾ ਸਫ਼ਰ ਦੇ ਵਿੱਚ ਤੇ ਪੇਪਰ ਲਵਾਉਣੇ ਆ ਹੁਣ ਵਕਾਰ ਨੂੰ ਪੇਪਰ ਆਪਾਂ ਲਵਾ ਹੀ ਲਈਏ ਤਹਿਰਾਨ ਤੋਂ ਜਾ ਕੇ ਨਾ ਸੋਹਣੇ ਲੱਗਣਗੇ ਹਾਂ ਸੋਹਣੇ ਲੱਗਣਗੇ ਮੈਪ ਮੂਪ ਲੱਗਾ ਵਧੀਆ ਲੱਗੂ ਤੇ ਗੱਡੀ ਭੱਜਦੀ ਬਹੁਤ ਹੈ ਸਾਡੀ ਮਾਸ਼ਾਅੱਲਾ ਅੱਛਾ ਅਸੀਂ ਜਿੱਥੇ ਵੀ ਗੱਡੀ ਖਲਾਰ ਕੇ ਉਤਰੇ ਨਾ ਤੇ ਗੱਡੀ 'ਚ ਉਤਰਿਆ ਜਿਹੜਾ ਵੀ ਬੰਦਾ ਮਾਸ਼ਾਅੱਲਾ ਨਾਈਸ ਇੱਥੇ ਗੱਡੀਆਂ ਨਾ ਛੋਟੀਆਂ ਮੈਂ ਵੇਖੀਆਂ ਮਤਲਬ ਸਾਡੇ ਵਾਲੇ ਪਾਸੇ ਗੱਡੀ ਤੇ ਦੁਬਈ ਦੇ ਵਿੱਚ ਗੱਡੀ ਆਮ ਗੱਲ ਹੈ ਇੱਥੇ ਵਿੱਚ ਸਾਰੀਆਂ ਗੱਡੀਆਂ ਜਿਹੜੀਆਂ ਖਸਤਾ ਹਾਲਤ ਦੀਆਂ ਪੁਰਾਣੀਆਂ ਗੱਡੀਆਂ ਚੱਲਦੀਆਂ ਸੀ ਸਾਗਾ ਪ੍ਰੋਟਾਉਨ ਦੀਆਂ ਉਹ ਪਿੱਛੇ ਜਿਹੜਾ ਸ਼ੇਰ ਵਾਲਾ ਲੱਗਾ ਲੋਗੋ ਟੋਟਲੀ ਜਿੰਨੀਆਂ ਗੱਡੀਆਂ ਵੇਖੀ ਉਹ ਹੀ ਵੇਖੀ 90% ਹੋਈ 90% ਤੇ ਉਹ ਮਾਡਲ ਵੀ ਮੇਰੇ ਹਿਸਾਬ ਨਾਲ 90 95 ਮਾਡਲ 2000 ਮਾਡਲ ਇੱਥੇ ਹੋਣਾ ਕੋਈ ਨਵੀਂ ਗੱਡੀ ਨਹੀਂ ਆ ਤੇ ਉਹ ਇੱਥੇ ਮੈਂ ਫਾਰਚੂਨਰ ਅਸੀਂ ਵੇਖੀ ਜਾਂ ਰਾਤੀ ਇੱਕ ਟਿਓਟਾ ਦਾ ਵੀਗੋ ਡਾਲਾ ਵੇਖਿਆ ਹਾਂ ਬਸ ਹੋਰ ਕੋਈ ਨਹੀਂ ਫਿਰ ਜਿਹੜਾ ਵੇਖਦਾ ਕਹਿੰਦਾ ਮਾਸ਼ਾਅੱਲਾ ਇਹ ਇਦਾਂ ਦੀਆਂ ਪੁਰਾਣੇ ਮਾਡਲ ਜਿਹੜੇ ਨਾ ਪੁਰਾਣੇ ਮਾਡਲ ਨੇ ਬਹੁਤੇ ਗੱਡੀਆਂ ਦੇ ਨਾ ਛੋਟੇ ਛੋਟੇ ਆ ਦੂਰੋਂ ਨਜ਼ਰ ਆਉਂਦਾ ਮੁੰਡਾ ਆ ਗਿਆ ਆ ਲਾਲ ਟੋਪੀ ਵਾਲਾ ਮੁੰਡਾ ਜਿਹੜਾ ਹੁੰਦਾ ਨਾ ਇਹ ਆਪਣਾ ਫਲॉप ਯੂਟਿਊਬਰ ਹੈਗਾ ਸਕਸੈਸ ਜਾਂ ਨਾਮ ਫਲॉप ਯੂਟਿਊਬਰ ਰੱਖਿਆ ਆ ਜੀ ਮਹਾਰਾਜ ਕਿਵੇਂ ਕੀ ਹਾਲ ਹੈ ਕਿਵੇਂ ਠੀਕ ਠਾਕ ਵਧੀਆ ਬੰਦਾ ਵੀ ਨਾਲ ਲੱਭ ਕੇ ਲਾਂਦਾ ਕਿ ਨਹੀਂ ਮੇਰੇ ਕੀ ਹਾਲ ਹੈ ਭਾਜੀ ਠੀਕ ਹੋ ਹੋਰ ਠੀਕ ਆ ਹੋਰ ਕਿਵੇਂ ਮੈਂ ਵਧੀਆ ਸਭ ਤੇ ਸਟੋਰੀ ਵੇਖੀ ਮੈਂ ਲੱਭ ਲਿਆ ਸਟੋਰੀ ਤਾਂ ਨਹੀਂ ਦੇਖੀ ਮੈਂ ਤੁਹਾਨੂੰ ਕਾਉ ਸਰਫਿੰਗ ਦੇ ਦੇਖਿਆ ਅੱਛਾ ਹੈਂਗ ਆਊਟ ਦੇ ਅੱਛਾ ਤੁਸੀਂ ਕਾਉਚ ਸਰਫਿੰਗ ਤੇ ਆਨੰਦ ਮਾਣ ਰਹੇ ਜੀ ਨਹੀਂ ਕਾਉ ਸਰਫਿੰਗ ਮੈਂ ਹੈਂਗ ਆਊਟ ਵਾਸਤੇ ਯੂਜ਼ ਕਰਦਾ ਨਾ ਅੱਛਾ ਮਿਲਣ ਵਾਸਤੇ ਲੋਕਲ ਐਕਸਪਲੋਰ ਕਰਨ ਵਾਸਤੇ ਹਾਂ ਮੈਨੂੰ ਰੇ ਹੋ ਗਿਆ 1.5 ਮਹੀਨਾ ਹੋ ਗਿਆ ਨਹੀਂ ਤੇ ਅੱਗੇ ਤੇ ਅਫਗਾਨਿਸਤਾਨ ਨੇ ਤਾਂ ਉਹ ਤਾਂ ਬਹੁਤ ਪੁਰਾਣੇ ਅੱਛਾ ਇੱਥੇ ਉਰੇ ਤਾਂ ਬਣਾਈ ਨਹੀਂ ਮੈਂ ਬਲੌਗ ਹੀ ਇੱਥੇ ਨਹੀਂ ਬਣਾਏ 45 46 ਦਿਨਾਂ ਚ ਮੈਂ ਬਣਾਏ ਹੋਣਗੇ ਉਰੇ 7-8 ਵੀਡੀਓਜ਼ ਹੋ ਗਿਆ ਦਿਲ ਹੀ ਨਹੀਂ ਕੀਤਾ ਬਸ ਅੱਛਾ ਥੱਕ ਗਿਆ ਬਹੁਤ 6-7 ਮਹੀਨੇ ਹੋ ਗਏ ਪੰਜਾਬੋਂ ਚੱਲੇ ਨੂੰ ਹਾਂ ਤੇ 15-16 ਦਿਨ ਮੈਂ ਤਹਿਰਾਨ ਚ ਸੀ ਫਿਰ ਇਸਫਾਨ ਚ ਸੀ 15-16 ਦਿਨ ਉੱਥੇ ਹੋਸਟਲ ਚ ਬੈਠਿਆ ਰਿਹਾ ਗੱਲ ਖਾ ਲਿਆ ਘੁੰਮ ਜਿਹੜਾ ਅੱਛਾ ਮਾਸ਼ਦ ਸੀ ਮਾਸ਼ਦ ਘੰਟ ਲੱਗਿਆ ਮਸ਼ਹਦ ਵਧੀਆ ਹਾਂ ਅਸੀਂ ਵਾਪਸੀ ਮਸ਼ਹਦ ਆਉਣਾ ਵਾ ਜਦੋਂ ਉੱਥੇ ਉਹ ਸ਼ਾਰੀਨ ਹੋਲੀ ਮੈਨੂੰ ਬੜੀ ਘੈਂਟ ਲੱਗੀ ਉਹ ਕੀ ਹੈ ਸ਼ਾਰੀਨ ਉੱਥੇ ਜਿਵੇਂ ਮੌਸਕ ਹੁੰਦੀ ਹੈ ਬਈ ਨੇ ਉੱਥੇ ਬੈਠਨੇ ਕਾਫੀ ਪੀਣੀ ਗੱਡੀ ਸਾਡੀ ਆ ਖਲੋਤੀ ਫਿਰ ਇੱਥੇ ਰਹਿਣ ਦੀ ਅੱਛਾ ਆ ਜਾ ਵੀ ਬਕਾਰ ਮਿਲਣਾ ਤੂੰ ਵੀ ਆ ਮੁੰਡੇ ਨੂੰ ਮਿਲ ਲਿਆ ਮੈਂ ਫੇਰ ਮਿਲ ਹੋਰ ਭਾਜੀ ਇੱਕ ਵਾਰੀ ਹੋਰ ਜੱਫੀ ਪਾ ਮੈਂ ਪਹਿਲੀ ਵਾਰ ਉੱਠਿਆ ਨਹੀਂ ਸੁਣਿਆ 7 ਵਜੇ ਮੈਂ 11-12 ਵਜੇ ਉੱਠਿਆ ਦਿਨ ਚ ਤਾਂ ਧੁੱਪ ਹੁੰਦੀ ਹੈ ਗਰਮੀ ਬਹੁਤ ਹੈ ਨਹੀਂ ਅਸੀਂ ਰਾਤ ਚ ਮੌਸਮ ਫੇਰ ਵੀ ਵਧੀਆ ਅਸੀਂ ਥੋੜਾ ਜਿਹਾ ਚੇਂਜ ਕੀਤਾ ਨਾ ਵੈਸੇ ਮੈਂ ਵੀ 12 ਵਜੇ ਉੱਠਣ ਵਾਲੇ ਤੇ ਹੀ ਆ ਪਰ ਵਕਤ ਹੀ ਉੱਠਦਾ ਕਿਉਂਕਿ ਰਾਤ ਨੂੰ ਨੀਂਦ ਹੀ ਨਹੀਂ ਆਉਂਦੀ 3-4 ਵਜੇ ਆਉਂਦੀ ਨਹੀਂ ਜੇ ਸਵੇਰ ਤੁਸੀਂ ਜਲਦੀ ਉੱਠਦੇ ਹੋ ਨਾ 5 ਵਜੇ ਤੇ ਰਾਤ ਨੂੰ ਆਪੀ ਨੀਂਦ ਆ ਜਾਂਦੀ ਅਸੀਂ ਕੱਲ ਵੀ 6-7 ਘੰਟੇ ਡਰਾਈਵ ਕੀਤੀ ਆ ਪਰਸੋਂ ਵੀ 7-8 ਘੰਟੇ ਤੇ ਆਪੀ ਰਾਤ ਨੂੰ ਨੀਂਦਰ ਸਕੂੰਦੀ ਆ ਮੈਂ ਇੰਨੀ ਸਵੇਰੇ ਉੱਠ ਕੇ ਕੀ ਕਰੂੰਗਾ ਯਾਰ ਧੁੱਪਾਂ ਚ ਮੈਂ ਪੰਜਾਬ ਦੀ ਬੜੀ ਯਾਦ ਆ ਰਹੀ ਸੀ ਮੈਂ ਪਹਿਲਾਂ ਉਜ਼ਬੇਕਿਸਤਾਨ ਸੀ 2-3 ਹੁਣ ਕਦੋਂ ਚਲੇ ਜਾ ਹੋਣਾ ਚੱਕਰ ਲਾ ਹੁੰਦਾ ਉਹ ਚੱਕਰ ਖਾਣਾ ਬੜਾ ਯਾਦ ਆਉਂਦਾ ਜੀ ਇਹ ਕੋਈ ਮਿਰਚ ਮਸਾਲੇ ਨਹੀਂ ਪਾਉਂਦੇ ਐਂ ਹੀ ਉਹੀ ਪੀਜ਼ਾ ਪੂਜ਼ਾ ਲੋ ਜੀ ਅੰਨਾ ਕਿੰਨਾ ਟਾਈਮ ਹੋ ਗਿਆ ਨਿਕਲਿਆ ਪੰਜਾਬ ਚੋਂ ਮੈਂ ਜਨਵਰੀ ਚ ਨਿਕਲਿਆ ਸੀ 18 ਜਨਵਰੀ ਨੂੰ 18 ਜਨਵਰੀ ਦਾ ਨਿਕਲਿਆ ਮੁੰਡਾ ਉਹ ਤੁਰ ਜਾ ਘਰ ਭਰਾਵਾ ਮੁੜ ਜਾ ਤੁਸੀਂ ਪਿੱਛੇ ਕੋਈ ਡੰਗਰ ਡੂੰਗਰ ਰੱਖੋ ਆਪੀ ਦਿਲ ਕਰ ਹੈਗਾ ਡੰਗਰ ਨਾ ਮੁੜਿਆ ਕਰੋ ਆ ਮੈਨੂੰ 5 ਦਿਨ ਹੋਏ ਨੇ ਤੇ ਮੈਨੂੰ ਇੰਜ ਹੁੰਦੇ ਪਿੱਛੇ ਸਾਡੇ ਪੱਠੇ ਕਿਵੇਂ ਦੇ ਹੋਣੇ ਨੇ ਲਓ ਜੀ ਕਾਫੀ ਤੇ ਆ ਗਏ
ਸਲਾਮ ਮੁੰਡਿਆਂ ਦਾ ਕਾਫੀ ਪੀਣੀ ਹੈ ਪੀਣੀ ਹੈ ਕਿ ਸਾਨੂੰ ਪਿਉਣੀ ਹੈ ਗਿਆ ਆਪਣੇ ਤਾਂ ਚਾਹ ਚੱਲਦੀ ਹੋਏ ਚਾਹ ਮਿਲਦੀ ਇੱਥੇ ਚਾਹ ਲੱਭਦੀ ਨਹੀਂ ਕਿਸ ਤਰ੍ਹਾਂ ਕਿੰਨੇ ਮੁਲਕ ਹੋ ਗਏ ਪ੍ਰਗਟ 25 ਹੋ ਗਏ ਵੀਰੇ ਕਾਫੀ ਹੋ ਗਏ 3 ਵਾਰੀ 2 ਵਾਰੀ ਜਿਵੇਂ ਰਸ਼ੀਆ ਬਕਾਰ ਬਾਈ ਨੇ ਵੀਡੀਓ ਦੇਖੀ ਉਹ ਲਗਭਗ 3rd ਟਾਈਮ ਸੀ ਹੁਣ ਸਾਈਬੇਰੀਆ ਗਿਆ ਸੀ ਤੇ ਸਾਈਬੇਰੀਆ ਕਿਸ ਪਾਸੇ ਪੈਂਦਾ ਮਾਸਕੋ ਤੋਂ ਕਿੰਨਾ ਮਾਸਕੋ ਦਾ ਬਹੁਤ ਦੂਰ ਹੈ 10000 ਕਿਲੋਮੀਟਰ ਹੈ ਅੱਛਾ ਐਕਚੁਅਲੀ ਸਾਈਬੇਰੀਆ ਰਸ਼ੀਆ ਦਾ ਸਭ ਤੋਂ ਵੱਡਾ ਹਿੱਸਾ ਹੈ ਜੇ ਸਾਈਬੇਰੀਆ ਇਕੱਲਾ ਦੇਸ਼ ਹੁੰਦਾ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੁੰਦਾ ਅੱਛਾ ਹਾਂ ਇੰਨਾ ਵੱਡਾ ਸਾਈਬੇਰੀਆ ਬਹੁਤ ਵੱਡਾ ਹੈ ਮਰ ਰਸ਼ੀਆ ਦਾ ਜਿਹੜਾ ਤੇਲ ਸਭ ਤੋਂ ਜ਼ਿਆਦਾ ਹੈ ਤੇ ਗੈਸ ਉਹ 70% ਸਾਈਬੇਰੀਆ ਚੋਂ ਹੀ ਨਿਕਲਦਾ ਹੈ ਅੱਛਾ ਅਫਗਾਨਿਸਤਾਨ ਗਏ ਕਿੰਨੀਆਂ ਕੁ ਆਈਆਂ ਉੱਥੇ ਔਕੜਾਂ ਕਿਸ ਤਰ੍ਹਾਂ ਦਾ ਲੱਗਾ ਅਫਗਾਨਿਸਤਾਨ ਅਫਗਾਨਿਸਤਾਨ ਬਹੁਤ ਜ਼ਿਆਦਾ ਸੋਹਣਾ ਹੈ ਮਤਲਬ ਉੱਥੇ ਸਕੂਨ ਬਹੁਤ ਜ਼ਿਆਦਾ ਸੀ ਕਿਉਂਕਿ ਲੋਕ ਕੱਟੇ ਹੋਏ ਆ ਦੁਨੀਆ ਤੋਂ ਜਿਵੇਂ ਆਪਣਾ ਪੁਰਾਣਾ ਪੰਜਾਬ ਤੁਹਾਡੇ ਕੋਲ ਤਾਂ ਉਹ ਸਾਰਾ ਕਲਚਰ ਹੈ ਪੁਰਾਣੇ ਘਰ ਤੇ ਉੱਥੇ ਲੋਕ ਜੋ ਮੇਨ ਗੱਲ ਮੈਂ ਦੇਖੀ ਸਿੱਖਿਆ ਲੋਕ ਖੁਸ਼ ਬਹੁਤ ਨੇ ਮਤਲਬ ਖੁਸ਼ ਵੀ ਨੇ ਚਲੋ ਜਿੰਨੇ ਕੁ ਉਹਨਾਂ ਕੋਲੇ ਹਿੱਲੇ ਵਸੀਲੇ ਨੇ ਖੁਸ਼ ਨੇ ਉਹਨਾਂ ਦੀਆਂ ਮਤਲਬ ਉਹ ਨਹੀਂ ਕਿੰਤੂ ਪ੍ਰੰਤੂ ਨਹੀਂ ਹੈਗੀ ਜ਼ਿੰਦਗੀ ਨੂੰ ਲੈ ਕੇ ਜਿਵੇਂ ਅੱਜ ਦੇ ਜਿਵੇਂ ਭਾਰਤ ਹੈ ਹੁਣ ਡਿਪਰੈਸ਼ਨ ਵੱਧ ਰਿਹਾ ਹਨਾ ਡਿਜ਼ਾਇਰਸ ਬਹੁਤ ਨੇ ਇੰਟਰਨੈਟ ਦੀ ਕਾਫੀ ਜ਼ਿੰਦਗੀ ਫੇਕ ਉਹਨੂੰ ਦੇਖ ਦੇਖ ਕੇ ਮੇਰੇ ਕੋਲ ਇਹ ਨਹੀਂ ਜਿਵੇਂ ਮੇਰੇ ਵਰਗੇ ਵਲੌਗਰ ਕੋਈ ਥਾਰ ਲੈ ਲਈ ਹਨਾ 5-7 ਦਿਨਾਂ ਵਾਸਤੇ ਫਿਰ ਉਹ ਤੋਂ ਬਾਅਦ ਉਹ ਲੱਗਦਾ ਵੀ ਇਹ ਸਾਡੇ ਕੋਲ ਹੈ ਨਹੀਂ ਪਰ ਅਫਗਾਨਿਸਤਾਨ 'ਚ ਬਹੁਤ ਖੁਸ਼ ਸੀ ਲੋਕ ਅੱਛਾ ਹਾਂ ਤਾਂ ਉਹਦੇ ਮੈਂ ਸਿੱਖਿਆ ਗੱਲ ਵੀ ਜ਼ਿੰਦਗੀ 'ਚ ਖੁਸ਼ ਰਹਿਣ ਵਾਸਤੇ ਬਹੁਤੇ ਪੈਸਿਆਂ ਦੀ ਲੋੜ ਨਹੀਂ ਪੈਂਦੀ ਮੈਂ ਉੱਥੇ ਕਾਫੀ ਪਿੰਡਾਂ 'ਚ ਗਿਆ ਇਹ ਤੁਹਾਡੇ ਡਿਪੈਂਡ ਤੁਹਾਡੇ ਤੇ ਕਰਦਾ ਵੀ ਤੁਸੀਂ ਰਹਿਣਾ ਕਿੱਦਾਂ ਹਾਂ ਹੁਣ ਆਪਾਂ ਪਹਿਲਾਂ ਦੇਖੋ ਪੰਜਾਬ 'ਚ ਜਦੋਂ ਇੰਟਰਨੈਟ ਨਹੀਂ ਸੀ ਉਦੋਂ ਕਿੰਨੇ ਖੁਸ਼ ਰਹਿੰਦੇ ਸੀ ਲੋਕ ਇਕੱਠੇ ਬੈਠ ਕੇ ਰੋਟੀ ਖਾਣੀ ਲੈਂਦੇ ਪੰਜਾਬ 'ਚ ਤਾਂ ਹੁਣ ਵੀ ਹੈ ਸੇਮ ਕਲਚਰ ਹੈ ਹਲੇ ਸਾਡੇ ਹਲੇ ਕਾਫੀ ਸਾਰਾ ਵੱਡੇ ਸ਼ਹਿਰਾਂ 'ਚ ਕੁਝ ਖਤਮ ਹੈ ਬਾਕੀ ਜੇ ਆਪਾਂ 80% ਕਹੀਏ ਤਾਂ ਸਾਰਾ ਕੁਝ ਲੱਭ ਜਾਂਦਾ ਸਾਡੇ ਵਾਲੇ ਪਾਸੇ ਵੀ ਏਡਾ ਲੰਮਾ ਚੌੜਾ ਨਹੀਂ ਤੁਹਾਡੇ ਵਾਲਾ ਕੋਠੀਆਂ ਵਾਲਾ ਤੇ ਥਾਰਾਂ ਵਾਲਾ ਨਹੀਂਗਾ ਚੱਕਰ ਇਹਨਾਂ ਹੈਗਾ ਉਹ ਚਲ ਉਹ ਜ਼ਿੰਦਗੀ 'ਚ ਸਕੂਨ ਵੀ ਨਹੀਂ ਹੈਗਾ ਜੀ ਤੇ ਉੱਥੇ ਜੇ ਆਪਾਂ ਗੱਲ ਕਰੀਏ ਅਫਗਾਨਿਸਤਾਨ ਦੀ ਜਿਵੇਂ ਤੁਸੀਂ ਗਏ ਜੇ ਜਾਂ ਅਸੀਂ ਜਾਣਾ ਹੋਵੇ ਤੇ ਕਿਸ ਤਰ੍ਹਾਂ ਦਾ ਮਾਹੌਲ ਹੈ ਪਤਾ ਨਹੀਂ ਕੀ ਚੱਕਰ ਆਈ ਮੈਂ ਬਲੌਗ 'ਚ ਵੀ ਸਾਂਝਾ ਕੀਤਾ ਸੀ ਹਨਾ ਮੇਰਾ ਸੱਜਣ ਹੈ ਪਾਕ ਟਰੈਕਰ ਉਹਨੂੰ 3 ਮਹੀਨੇ ਉਹਨਾਂ ਨੇ ਫੜ ਕੇ ਰੱਖਿਆ ਜੇਲ੍ਹ 'ਚ ਪਤਾ ਨਹੀਂ ਕੀ ਹੈਗੀ ਉਹਨਾਂ ਪ੍ਰੋਬਲਮ ਵੀ ਪਾਕਿਸਤਾਨ ਤੋਂ ਹਾਲਾਂਕਿ ਸ਼ਾਇਦ ਅਮਰੀਕਾ ਨੂੰ ਸ਼ਾਇਦ ਦਿੱਤੀ ਪਾਕਿਸਤਾਨ ਨੇ ਸ਼ਾਇਦ ਇਹ ਪਤਾ ਨਹੀਂ ਕੀ ਉਹਨਾਂ ਦੀਆਂ ਪੁਲਿਸੀਆਂ ਨੇ ਲੇਕਿਨ ਇਹ ਵੀ ਹਲੇ ਵੀ 30 ਲੱਖ ਜਿਹੜੇ ਅਫਗਾਨ ਮਹਾਜਰ ਨੇ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਉਹਨਾਂ ਨੂੰ ਪਨਾਹ ਦਿੱਤੀ ਲੇਕਿਨ ਫਿਰ ਵੀ ਸਾਡੇ ਨਾਲ ਇੰਨੀ ਹੇਟ ਕਰਦੇ ਚਲੋ ਕੋਈ ਨਹੀਂ ਕੀ ਕਹਿੰਦੇ ਨੇ ਵੀ ਹੇਟ ਨਫ਼ਰਤ ਨੂੰ ਆਪਾਂ ਮੁਕਾਇਆ ਜਾ ਸਕਦਾ ਇਹ ਭਾਜੀ ਪਤਾ ਨਹੀਂ ਮੈਨੂੰ ਨਹੀਂ ਲੱਗਦਾ ਕਿਉਂਕਿ ਦੇਸ਼ ਨਾਲ ਨਫ਼ਰਤ ਬੰਦਿਆਂ ਨਾਲ ਨਫ਼ਰਤ ਨਹੀਂ ਹੋਣੀ ਚਾਹੀਦੀ ਹਨਾ ਕਿਉਂਕਿ ਚਲੋ ਜੋ ਵੀ ਸਰਕਾਰਾਂ ਹੁੰਦੀਆਂ ਨੇ ਉਹਨਾਂ ਦੇ ਆਪਦੇ ਮਸਲੇ ਹੁੰਦੇ ਆ ਨਾਰਮਲ ਲੋਕ ਤਾਂ ਸਾਰੇ ਇੱਕੋ ਜਿਹੇ ਹੁੰਦੇ ਆ ਹਨਾ ਤੇ ਜਿਵੇਂ ਮੈਂ ਪਿਛਲੇ ਸਾਲ ਅਜ਼ਰਬਾਈਜਾਨ ਗਿਆ ਸੀ ਉੱਥੇ ਹੁਣ ਅਜ਼ਰਬਾਈਜਾਨ ਦੇ ਭਾਰਤ ਨਾਲ ਵਧੀਆ ਹਨਾ ਇੰਟਰਨੈਸ਼ਨਲ ਸੰਬੰਧ ਨਹੀਂ ਤਾਂ ਟੈਕਸੀ ਵਾਲਾ ਕਹਿੰਦਾ ਕਿੱਥੋਂ ਤੋਂ ਮੈਂ ਕਿਹਾ ਮੈਂ ਭਾਰਤ ਤੋਂ ਕਹਿੰਦਾ ਇੰਡੀਆ ਇਜ਼ ਨਾਟ ਗੁੱਡ ਮੈਂ ਕਿਹਾ ਬਾਏ ਕਹਿੰਦਾ ਇਹ ਵੀ ਅਰਮੇਨੀਆ ਨੂੰ ਸਪੋਰਟ ਕਰ ਰਿਹਾ ਮੈਂ ਇਹ ਤੋਂ ਕੀ ਅੰਬ ਲੈਣਾ ਘੁੰਮਣਾ ਠੀਕ ਹੈ ਤੇ ਪਾਕਿਸਤਾਨ ਦਾ ਵਧੀਆ ਕਰਦੇ ਪਾਕਿਸਤਾਨ ਕਹਿੰਦਾ ਗੁੱਡ ਮੈਂ ਠੀਕ ਹੈ ਸਾਡੇ ਮੇਰੇ ਲਈ ਤਾਂ ਸਾਰੀ ਦੁਨੀਆ ਕਿਉਂਕਿ ਸਹੀ ਹੈ ਚਲੋ ਜੀ ਐਕਸਪੀਰੀਅੰਸ ਆਂਦੇ ਵੀ ਸਫ਼ਰ ਜਿਹੜਾ ਵਾ ਇਹ ਵੀ ਤੁਹਾਨੂੰ ਬਹੁਤ ਕੁਝ ਸਿਖਾਉਂਦਾ ਵਾ ਬਹੁਤ ਕੁਝ ਸਿਖਾਉਂਦਾ ਐਜੂਕੇਸ਼ਨ ਤਾਲੀਮ ਜਿਹੜੀ ਹੈ ਇਹ ਇੱਕ ਵੱਖ ਕਿਸਮ ਦੀ ਤਾਲੀਮ ਹੈ ਹਾਂਜੀ ਤੇ ਕਿੰਨਾ ਕੁ ਸਿੱਖਿਆ ਕੀ ਕੁਝ ਸਿੱਖਿਆ ਕਿੰਨੇ ਕਲਚਰ ਵੇਖਿਆ ਜਿਵੇਂ ਅਸੀਂ ਈਰਾਨ 'ਚ ਆਏ ਆ ਅਸੀਂ ਇੱਥੇ ਹੋਰ ਤਰ੍ਹਾਂ ਦਾ ਬਿਲਕੁਲ ਹੋਰ ਤਰ੍ਹਾਂ ਦਾ ਅਲੱਗ ਦੇਖੋ ਜੀ ਹਾਂ ਜੀ ਈਰਾਨ 'ਚ ਤੁਸੀਂ ਕਿੰਨੇ ਦਿਨ ਹੋ ਗਏ ਭਾਜੀ ਮਤਲਬ ਸਾਡਾ ਤੀਸਰਾ ਦਿਨ ਹੈ ਮੈਨੂੰ 45-40 ਦਿਨ ਹੋ ਗਏ ਬਲੌਗ ਜਿਹਾ ਮੈਂ ਤੁਹਾਨੂੰ ਦੱਸਿਆ ਵੀ 5-7 ਹੀ ਬਣਾਇਆ ਪਰ ਉਰੇ ਵੀ ਆਪਣਾ ਜਿਵੇਂ ਆਪਣੇ ਪੰਜਾਬ 'ਚ ਹੁੰਦਾ ਹੈ ਨਾ ਆਪਣੇ ਜਦੋਂ ਕੋਈ ਮਹਿਮਾਨ ਆਂਦਾ ਆਪਾਂ ਪੇ ਕਰਦੇ ਆ ਉਹਦੇ ਪੈਸੇ ਹਨਾ ਐ ਨਹੀਂ ਵੀ ਜਿਵੇਂ ਗੋਰਿਆਂ ਦਾ ਕਲਚਰ ਹੈ ਤੁਸੀਂ ਖਾਇਆ ਤੁਸੀਂ ਆਪਦੇ ਦਿਓ ਤੁਸੀਂ ਉਰੇ ਵੀ ਸੇਮ ਹੀ ਕਲਚਰ ਹੈ ਇਹ ਵੀ ਗੈਸਟ ਨੂੰ ਬਹੁਤ ਜ਼ਿਆਦਾ ਇੱਜ਼ਤ ਦਿੰਦੇ ਆ ਮਾਨ ਸਨਮਾਨ ਅਸੀਂ ਹੁਣ ਆਏ ਆ ਸਾਡੇ ਨਾਲ ਮੁੰਡਾ ਆਇਆ ਸੀ ਉੱਥੋਂ ਦੁਬਈ ਤੋਂ ਪਹਿਲਾ ਦਿਨ 2 ਦਿਨ ਸਾਨੂੰ ਉਹਨੇ ਆਪਣੇ ਨਾਲ ਰੱਖਿਆ ਬਲਕਿ ਉਹਦੀ ਭਰਜਾਈ ਸਾਡੀ ਉਹਦੀ ਮਿਸਿਸ ਉਹ ਸਾਨੂੰ ਮੋੜ ਨਾ ਦੇਵੇ ਨਹੀਂ ਵੀ ਸ਼ਾਮ ਦਾ ਵੀ ਖਾ ਕੇ ਜਾਓ ਖਾਣਾ ਬਹੁਤ ਸਾਰਾ ਸਭ ਪਿਆਰ ਕਰਦੇ ਵੀ ਚੰਗੇ ਮਾੜੇ ਲੋਕ ਹਰ ਥਾਂ ਹੀ ਹਾਂ ਚੰਗੇ ਮਾੜੇ ਹੁੰਦੇ ਆ ਚਲੋ ਜੀ ਤੁਹਾਡੇ ਕੋਲ ਸਿੱਖਦੇ ਰਵਾਂਗੇ ਪੁੱਛਦੇ ਵੀ ਰਵਾਂਗੇ ਹੈਗਾ ਤਾਂ ਛੋਟਾ ਮੈਂ ਲੈਂਦੇ ਪੰਜਾਬ ਆਉਣਾ ਬਹੁਤਾ ਹੁਣ ਤੂੰ ਪਾਕਿਸਤਾਨ ਆਉਣਾ ਵਾ ਤੇ ਇਹ ਵੀਡੀਓ ਦੇ ਵਿੱਚ ਹੀ ਆ ਵੀ ਵੀਜ਼ੇ ਵਾਲਾ ਜਿਹੜੀ ਆਪਾਂ ਤਰਲਾ ਮਾਰ ਲਾਂਗੇ ਠੀਕ ਹੈ ਜੀ ਜ਼ਰੂਰ ਆ ਘੁੰਮ ਕੇ ਜਾ ਤੇ ਮੇਰੀ ਸਾਰੇ ਲੈਂਦੇ ਪੰਜਾਬ ਵਾਲੇ ਸੱਜਣਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਜ਼ਰੂਰ ਆਉਂਗਾ ਜਿਹੜੇ ਮੈਨੂੰ ਦੇਖਦੇ ਆ ਕਾਹਦੇ ਮੈਨੂੰ ਇੱਕ ਸਵਾਲ ਥੋੜਾ ਜਿਹਾ ਕੰਟਰੋਵਰਸ਼ਲ ਹੈ
ਮੈਂ ਉਹ ਵੀਡੀਓ ਵੇਖੀ ਵੀ ਉਹ ਹਰੀ ਸਿੰਘ ਨਲਵਾ ਤੇ ਕੁਝ ਕੁਐਸਚਨ ਉੱਥੇ ਹੋਏ ਤੇ ਉਹਦੇ ਤੇ ਇੱਕ ਬੰਦੇ ਨੇ ਵੀਡੀਓ ਪਾਈ ਸੀ ਵੀ ਇਹਨੇ ਗਲਤ ਗਿਆ। ਐਕਚੁਅਲੀ ਪਤਾ ਕੀ ਸੀ ਨਾਸਿਰ ਵੀਰੇ ਹਨਾ, ਹੁਣ ਦੇਖੋ ਅਫਗਾਨਿਸਤਾਨ ਬਹੁਤ ਕਨਫਲਿਕਟਡ ਕੰਟਰੀ ਹੈ ਹਨਾ, ਉੱਥੇ 7 ਵਜੇ ਤੋਂ ਬਾਅਦ ਮੈਂ ਬਾਹਰ ਨਹੀਂ ਜਾਂਦਾ ਸੀ, ਰੋਜ਼ ਬਲੌਗ ਵੀ ਬਣਾਉਂਦਾ ਸੀ, ਇੱਕ ਪ੍ਰੈਸ਼ਰ ਵੀ ਸੀ ਹਨਾ, ਸੋਣਾ ਵੀ ਨਹੀਂ ਸੀ ਕਿਉਂਕਿ ਮੈਂ ਸੋਲੋ ਟਰੈਵਲਰ ਆ ਤੇ ਉਹ ਡੇਂਜਰਸ ਵੀ ਸੀ, ਤਾਂ ਮੈਂ ਥੋੜਾ ਜਿਹਾ ਰॉ ਬੋਲਦਾ। ਤੇ ਉਹ ਕਾਫੀ ਸੱਜਣ ਕਮੈਂਟ ਕਰ ਰਹੇ ਸੀ ਵੀ ਸਰਦਾਰ ਹਰੀ ਸਿੰਘ ਨਲੂਏ ਬਾਰੇ ਪੁੱਛ, ਇਹਨਾਂ ਨੂੰ ਪੁੱਛ ਅਫਗਾਨਾਂ ਨੂੰ। ਮੈਂ ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਵੀ ਅਸੀਂ ਨਹੀਂ ਜਾਣਦੇ, ਤੇ ਜਿਨ੍ਹਾਂ ਨੂੰ ਪੁੱਛਿਆ ਸੀ ਸ਼ਾਇਦ ਉਹ ਅਨਪੜ੍ਹ ਹੋਣਗੇ, ਉਹਨਾਂ ਦਾ ਇਤਿਹਾਸ 'ਚ ਇੰਟਰਸਟ ਨਹੀਂ ਹੋਊਗਾ, ਪੜ੍ਹੇ ਲਿਖੇ ਜਾਣਦੇ ਹੋਣਗੇ। ਇੱਕ ਹੋਰ ਗੱਲ ਹੈ ਨਾ, ਹੁਣ ਜੇ ਆਪਾਂ ਗੱਲ ਕਰਦੇ, ਮੈਂ ਪਾਕਿਸਤਾਨ ਦੀ ਗੱਲ ਕਰਦਾ ਨਾ, ਤੇ ਅਸੀਂ ਆਪਣੇ ਹੀਰੋਜ਼ ਨੂੰ ਸਿਰਫ ਮੁਸਲਮਾਨਾਂ ਨੂੰ ਆਪਣੇ ਹੀਰੋ ਮੰਨਿਆ। ਤੁਸੀਂ ਉਧਰ ਪਾਸੇ ਆ ਵੀ ਉਹਨਾਂ ਨੇ ਮਤਲਬ ਵੀ ਆਪਣੇ ਮਜ਼ਹਬ ਵਾਲਿਆਂ ਨੂੰ ਪ੍ਰੈਫਰ ਕੀਤਾ, ਹਾਲਾਂਕਿ ਹੀਰੋਜ਼ ਜਿਹੜੇ ਨੇ ਉਹਨਾਂ ਦਾ ਕਿਸੇ ਧਰਮ ਨਾਲ ਵਾਸਤਾ ਨਹੀਂ ਹੈ। ਇਸੇ ਤਰ੍ਹਾਂ ਹੀ ਜੇ ਚੇਂਜ ਹੋ ਗਿਆ, ਜੇ ਉਹਨਾਂ ਨੇ ਰਾਜ ਮਹਾਰਾਜਾ ਨੇ ਕੀਤਾ ਤੇ ਹਰੀ ਸਿੰਘ ਨਲਵਾ ਉੱਥੇ ਰਿਹਾ, ਤੇ ਉਹਨਾਂ ਕਦੀ ਵੀ ਨਹੀਂ ਕਹਿਣਾ ਵੀ ਹੈਗਾ, ਉਹਨਾਂ ਆਪਣੇ ਬੱਚਿਆਂ ਨੂੰ ਥੋੜਾ ਦੱਸਣਾ। ਹਾਂਜੀ ਇੱਕ ਮੈਂ ਗਲਤੀ ਵੀ ਕੀਤੀ, ਮੈਂ ਕਈ ਵਾਰੀ ਉਰੇ ਆ ਕੇ ਮੈਨੂੰ ਹੋਇਆ ਥੋੜਾ, ਸ਼ਾਇਦ ਜੇ ਜਾਣਦੇ ਹੁੰਦੇ ਉਹ ਮੈਨੂੰ ਮਾਰ ਵੀ ਦਿੰਦੇ, ਮਾਰ ਵੀ ਦਿੰਦੇ ਵੀ ਤੂੰ ਸਾਡੇ ਦੁਸ਼ਮਣ ਦਾ ਨਾਂ ਲੈ ਰਿਹਾ ਉਰੇ। ਮੈਨੂੰ ਮਤਲਬ ਉਰੇ ਆ ਕੇ ਮੈਂ ਥੋੜਾ ਸੋਚਿਆ ਵੀ ਮੈਂ ਗਲਤੀ ਕੀਤੀ ਸੀ, ਕਿਉਂਕਿ ਮੈਂ ਉੱਥੇ ਉਹਨਾਂ ਦੀ ਤਾਲੀਬਾਨ ਦੀ ਰਾਜਧਾਨੀ 'ਚ ਜਾ ਕੇ ਪੁੱਛ ਰਿਹਾ ਸੀ, ਉੱਥੇ ਦਾ ਜਮਾ ਹੀ ਕੱਟੜ ਦਾ ਇਹਨਾਂ ਕੋਈ ਅੰਬੈਸੀ। ਈਵਨ ਮੇਰੇ ਜਾਣ ਤੋਂ ਉੱਥੇ 10 ਦਿਨ ਪਹਿਲਾਂ 3 ਸਪੈਨਿਸ਼ ਦੀਆਂ ਟੂਰਿਸਟ ਸੀ, ਉਹਨਾਂ ਨੇ ਮਾਰਤੀਆਂ ਸੀ ਉੱਥੇ, 3 ਕੁੜੀਆਂ ਮਾਰਤੀਆਂ। ਅਸੀਂ ਨਹੀਂ ਜਾਣਾ, ਮੈਂ ਨਹੀਂ ਜਾਣਾ, ਚਲੋ ਠੀਕ ਹੈ ਜੀ, ਘੁੰਮੋ ਫਿਰੋ। ਤੁਹਾਡੇ ਕੋਲ ਰਸ਼ੀਆ ਦਾ ਪੁੱਛਾਂਗੇ ਵੀ ਕਿੱਥੇ ਕਿੱਥੇ ਜਾਈਏ ਤੇ ਕਿੱਥੇ ਕਿੱਥੇ ਨਾ ਜਾਈਏ। ਤੁਸੀਂ ਆਓ ਪੰਜਾਬ ਸਾਡੇ, ਅਸੀਂ ਵੀ ਆਵਾਂਗੇ ਤੇ ਤੁਹਾਨੂੰ ਵੀ ਲੈ ਕੇ ਆਵਾਂਗੇ ਜ਼ਰੂਰ ਇੱਧਰ। ਭਾਈ ਸਾਹਿਬ ਅਸੀਂ ਜਾਣਾ ਬੜੇ ਲੰਬੇ ਸਫ਼ਰ ਤੇ ਰੱਬ ਨੇ ਚਾਹਿਆ ਹੁਣ ਪਾਕਿਸਤਾਨ ਮੁਲਾਕਾਤ ਹੋਊ ਆਪਣੀ, ਕਿਧਰੇ ਵੀ ਹੋਊਗੀ ਵੀਰੇ, ਕਿਧਰੇ ਵੀ ਫਿਰ ਘੁੰਮਦੇ ਕਿਤੇ ਮਿਲ ਸਕਦੇ, ਤੇ ਦੋ ਸਾਨੂੰ ਹੁਣ ਇਜਾਜ਼ਤ। ਤੇ ਬਹੁਤ ਚੰਗਾ ਲੱਗਾ ਤੁਹਾਡੇ ਨਾਲ। ਨਹੀਂ ਕਰਦਾ ਕਿਉਂਕਿ ਜਵਾਨ ਮਿਲ ਗਈ, ਦਿਲ ਮਿਲ ਗਏ ਹੈ, ਦਿਲ ਜਵਾਨ ਨਾਲ ਹੀ ਮਿਲਦੇ ਆ, ਔਰ ਇਹਨਾਂ ਨਾਲ ਤਾਂ ਨਹੀਂ ਮਿਲਦੇ। ਇਸੇ ਤਰ੍ਹਾਂ ਪ੍ਰਗਟ ਭਾਈ, ਜਿਹੜੇ ਪੰਜਾਬੀ ਲਹਿਰ ਚੈਨਲ ਤੇ ਨੇ ਫਲॉप ਯੂਟਿਊਬਰ, ਇਹਨਾਂ ਨੂੰ ਨਸੀਰ ਨੂੰ ਜ਼ਰੂਰ ਦੇਖਿਓ ਨਾ, ਇਹ ਮੇਰਾ ਆ ਬਾਈ ਨਸੀਰ ਨੂੰ ਜ਼ਰੂਰ ਦੇਖਿਓ। ਉਹ ਅੱਗੇ ਹੀ ਵੇਖਦੇ ਨੇ, ਜਿਹਨਾਂ ਨੂੰ ਵੇਖ ਰਹੇ ਨੇ ਤਾਂ ਤੁਹਾਨੂੰ ਵੇਖ ਰਹੇ ਨੇ। ਮੈਨੂੰ ਦੇਖ ਲਿਓ ਬਾਈ, ਪਾਕਿਸਤਾਨ ਲੈਂਦੇ ਪੰਜਾਬ ਤੋਂ, ਮੈਂ ਘੁੰਮਦਾ ਰਹਿਣਾ ਯਾਰ, ਥੋੜੇ ਮੋਟੇ ਦੇਸ਼ ਘੁੰਮ ਲੈਣਾ। ਇਹਨਾਂ ਨੇ ਜੀ 25 ਕੰਟਰੀ ਘੁੰਮੇ ਨੇ ਫਲॉप ਯੂਟਿਊਬਰ ਦੇ ਨਾਂ ਤੋਂ। ਫਲॉप ਯੂਟਿਊਬਰ ਦੇ ਨਾਂ ਤੋਂ ਇਹਨਾਂ ਦੇ ਚੈਨਲ ਤੇ ਜਾ ਕੇ ਇਹਨਾਂ ਨੂੰ ਫੋਲੋ ਕਰਿਓ। ਤੇ ਫਲॉप ਹੀ ਆ, ਵਿਊ ਘੱਟ ਆਉਂਦੇ ਨੇ। ਨਹੀਂ ਹੈ ਤੇ ਫੇਮਸ ਹੈ, ਤੂੰ ਫੇਮਸ ਹੈ, ਨਾ ਫਲॉप ਹੈ। ਬਸ ਮਿਹਰਬਾਨੀ ਹੈ। ਹਾਂ, ਤੇ ਵਕਾਰ ਦੇ ਚੈਨਲ ਨੂੰ ਵੀ ਜ਼ਰੂਰ ਕਰ ਲਿਓ ਫੋਲੋ। ਵਕਾਰ ਬਾਈ ਦੇ ਬਹੁਤ ਫਾਲੋਅਰ ਨੇ, 10 ਮਿਲੀਅਨ ਨੇ ਟਿਕਟੌਕ ਤੇ। ਮੈਨੂੰ ਮਿਲੀਅਨ ਹੀ ਦੇ ਦੇ, ਮਿਲੀਅਨ ਹੀ ਦੇ ਦੇ, ਮਿਲੀਅਨ ਹੀ ਦੇ ਦੇ। ਠੀਕ ਹੈ ਵੀਰੇ, ਮਿਲਦੇ ਆ ਫਿਰ, ਰੱਬ ਨੇ ਚਾਹਿਆ ਤੇ ਪਾਕਿਸਤਾਨ ਤਾਂ ਨਾ ਦੁਬਾਰਾ ਜਾਂ ਹੋਰ ਕਿਤੇ ਮੁਲਾਕਾਤ ਹੋ ਦੁਬਈ ਹੋਊਗੀ ਜ਼ਰੂਰ। ਠੀਕ ਹੈ ਵਕਾਰ ਭਾ, ਚਲੀਏ। ਓਕੇ ਭਾਜੀ, ਨਾਲ ਗੱਲਬਾਤ ਹੁੰਦੀ ਰਹੇਗੀ। ਠੀਕ ਹੈ, ਓਕੇ ਜੀ, ਸੀ ਯੂ। ਓਕੇ ਵੀਰੇ, ਰੱਬ ਨੇ ਚਾਹਿਆ ਤੇ ਹੁੰਦੀ ਮੁਲਾਕਾਤ। ਓਕੇ। ਸਾਡੇ ਦੂਜੀ ਵਾਰੀ ਹੱਥ ਮਿਲਾਉਣ ਦਾ ਵਾ, ਤੁਹਾਡੇ ਨਹੀਂ ਮਿਲਾਉਂਦੇ। ਪਹਿਲੇ ਸਲਾਮ ਕਹਿੰਦੇ ਆ, ਫਿਰ ਚਲੇ ਜਿਵੇਂ ਭਾਜੀ ਰਸ਼ੀਆ 'ਚ ਪਤਾ ਕੀ ਚੱਕਰ ਹੈ, ਜਿਵੇਂ ਉੱਥੇ ਠੰਡ ਸੀ, ਜੇ ਤੁਹਾਡੇ ਦਸਤਾਨਾ ਪਾਏ, ਆਪਾਂ ਤਾਂ ਦਸਤਾਨਾ ਪਾ ਕੇ ਵੀ ਹੱਥ ਉਹ ਮਿਲਾਉਂਦੇ ਨਹੀਂ, ਉਹ ਕਹਿੰਦੇ ਦਸਤਾਨਾ ਕੱਢੋ। ਅੱਛਾ, ਉੱਥੇ -35-40 'ਚ ਮੇਰੇ ਹੱਥ ਫ੍ਰੀਜ ਹੋ ਜਾਂਦਾ, ਮੈਂ ਹੱਥ ਉਹਨੇ ਗੁੱਸਾ ਮੰਨਿਆ, ਫਿਰ ਮੈਂ ਦਸਤਾਨਾ ਕੱਢ ਕੇ ਮਿਲਾਇਆ। ਅੱਛਾ, ਲੋ ਭਾਈ ਸਾਹਿਬ, ਬਹੁਤ ਵਧੀਆ ਲੱਗਾ। ਆਪਾਂ ਸਵੇਰੇ ਆ ਕੇ ਤੁਹਾਨੂੰ ਉਠਾਤਾ, ਤੁਹਾਡੀ ਨੀਂਦ ਕਰਤੀ ਡਿਸਟਰਬ। ਜ਼ਿੰਦਗੀ 'ਚ ਕਹਿੰਦੇ ਪਹਿਲੀ ਵਾਰੀ ਮੈਂ ਐਡੀ ਛੇਤੀ ਉੱਤੇ ਆ, ਨਹੀਂ ਜ਼ਿੰਦਗੀ 'ਚ ਨਹੀਂ, ਆਰਾਮ 'ਚ। ਆਰਾਮ 'ਚ ਨਹੀਂ, ਮੈਂ ਤਾਂ ਘੱਟ ਹੀ ਸੌਂਦਾ ਹੀ, ਮੈਨੂੰ ਰਾਤ ਵਧੀਆ ਲੱਗਦੀ ਹੈ, ਸਕੂਨ ਹੁੰਦਾ ਹੈ। ਹਾਂ, ਲਓ ਜੀ, ਇਹ ਆਪਣਾ ਗੱਡਾ। ਫਿਰ ਤੁਸੀਂ ਯੂਟਿਊਬਰ ਤੇ ਨਾ ਹੋਏ, ਫਿਰ ਤੁਸੀਂ ਸ਼ਿਕਾਰੀ ਹੋਏ ਜੇ ਰਾਤ ਵਧੀਆ ਲੱਗਦਾ। ਨਹੀਂ, ਰਾਤ ਨੂੰ ਬਕਾਰ ਬਾਈ। ਓਕੇ, ਰੱਬ ਰੱਖਾ। ਲਓ ਵੀ ਦੋਸਤੋ, ਪ੍ਰਗਟ ਨੂੰ ਮਿਲ ਕੇ ਫਲॉप ਯੂਟਿਊਬਰ ਨੂੰ, ਤੇ ਆਪਾਂ ਹੁਣ ਅੱਗੇ ਨੂੰ ਗੱਡੀ ਪਾਤੀ ਆ ਤਹਿਰਾਨ ਵਾਲੀ ਸਾਈਡ ਨੂੰ, ਤੇ 9 ਘੰਟੇ ਤੋਂ ਤਹਿਰਾਨ ਆ। ਤੇ ਉਸ ਤੋਂ ਬਾਅਦ ਕੋਸ਼ਿਸ਼ ਇਹ ਕਰਨੀ ਵੀ ਬਾਰਡਰ ਦੇ ਆਪਾਂ ਤਬਰੇਜ਼ ਵਾਲੀ ਸਾਈਡ ਨੂੰ ਜਿੰਨਾ ਅੱਗੇ ਹੋਰ ਜਾ ਸਕੇ ਅੱਜ ਦੇ ਦਿਨ ਦੇ ਵਿੱਚ ਜਾਣਾ, ਕਿਉਂਕਿ ਅੰਜਮ ਸਰੋਇਆ ਆ ਗਿਆ ਉੱਥੇ, ਸ਼ਫਕਤ ਮੇਰਾ ਕਜ਼ਨ ਉਹ ਵੀ ਉੱਥੇ ਆ ਗਿਆ, ਤੇ ਆਪਾਂ ਉਹਨਾਂ ਨੂੰ ਜਾ ਕੇ ਮਿਲਣਾ। ਤੇ ਅਗਲਾ ਵੀਜ਼ਿਆਂ ਦੀ ਡੇਟ ਵੀ ਸਾਡੀ ਥੋੜੀ ਆ, ਹੋਪਫੁਲੀ ਅਸੀਂ ਕੱਲ ਤੱਕ ਟਰਕੀ ਦੇ ਵਿੱਚ ਐਂਟਰ ਕਰ ਜਾਵਾਂਗੇ, ਕੱਲ ਸ਼ਾਮ ਤੱਕ। ਤੇ ਤੁਹਾਨੂੰ ਥੋੜਾ ਜਿਹਾ ਸ਼ਿਰਾਜ਼ ਵਿਖਾ ਦਾਂ ਤੇ ਫਿਰ ਅੱਗੇ ਆਪਾਂ ਵਧਦੇ ਹਾਂ। ਲਓ ਵੀ ਇੱਥੋਂ ਦੀ ਪੁਲਿਸ ਨੇ ਸਾਨੂੰ ਲਿਆ ਸੀ ਡੱਕ, ਕਾਗਜ਼ ਕੂਗੇ ਵੇਖਿਆ ਸਾਰੇ, ਤੇ ਆਉਂਦੀ ਇਹਨਾਂ ਨੂੰ ਫਾਰਸੀ ਆ, ਇੰਗਲਿਸ਼ ਆਉਂਦੀ ਕੋਈ ਨਹੀਂ।
ਤੇ ਉਹਨਾਂ ਨੂੰ ਮੈਂ ਕਾਗਜ਼ ਕੁਗਜ਼ ਵਿਖਾਏ ਆ ਤੇ ਆਂਦੇ ਆ ਵੀ ਤੁਸੀਂ ਸ਼ੁਕਰਨ ਕਿ ਜਾਓ। ਕਿੱਥੇ ਰੱਖਿਆ? ਆ ਮੇਰੇ ਕੋਲ ਆ ਬਟੂਆ ਭਈਆ, ਇਹ ਫੜ। ਉਹਨਾਂ ਪਹਿਲੀ ਵਾਰੀ ਗੱਡੀ ਵੇਖੀ ਨਾ ਵੱਡੀ, ਉਹਨਾਂ ਇਹ ਕਿੱਥੇ ਆ ਗਈ ਉਹਨਾਂ ਤੇ ਅਸੀਂ ਨਿਕਲੇ ਸਾਂ ਤੇ ਸਾਨੂੰ ਰੋਕ ਲਿਆ ਇਹਨਾਂ ਨੇ, ਪੁਲਿਸ ਵਾਲਿਆਂ ਨੇ। ਚਲੋ ਇਹ ਵੀ ਤਜਰਬਾ ਹੋ ਗਿਆ ਨਾ ਵੀ ਕੀ ਪੁੱਛਦੇ ਆ। ਉਹ ਪੁੱਛਦੇ ਹੈਗੇ ਨੇ ਫਾਰਸੀ ਦੇ ਵਿੱਚ ਹੀ, ਡਾਕੂਮੈਂਟ ਵੇਖਦੇ ਆ ਤੇ ਸਾਨੂੰ ਜਾਣ ਦਿੱਤਾ। ਸ਼ਿਰਾਜ਼ ਸ਼ਹਿਰ ਹੈ ਜੀ ਇਹ, ਤੇ ਸੋਹਣਾ ਸ਼ਹਿਰ ਹੈ। ਮੈਂ ਜਿੰਨਾ ਕੁ ਵੇਖਿਆ, ਬਲਕਿ ਸਾਰੇ ਸ਼ਹਿਰ ਹੀ ਸੋਹਣੇ ਆ, ਲੇਕਿਨ ਇਹ ਵੀ ਡਿਵੈਲਪਡ ਆ ਥੋੜਾ ਜਿਹਾ, ਵਧੀਆ ਵਾ ਤੇ ਬਹੁਤ ਵਧੀਆ ਲੱਗਾ ਸ਼ਿਰਾਜ਼ ਘੁੰਮ ਕੇ ਸਾਨੂੰ। ਇਹ ਇਸ ਤਰ੍ਹਾਂ ਦਾ ਕਰਕੇ ਆ ਜੀ ਸ਼ਿਰਾਜ਼ ਸ਼ਹਿਰ ਹੈ ਇਹਨਾਂ ਦਾ। ਆਹ ਤੁਸੀਂ ਸਾਈਡਾਂ ਵੇਖੋ, ਸਾਈਡਾਂ ਤੇ ਉਹੀ ਸਾਰੇ ਪਹਾੜ ਨੇ, ਪਹਾੜੀਆਂ ਤੇ ਵਿੱਚ ਜਿਹੜਾ ਸ਼ਹਿਰ ਆ। ਓਵਰਆਲ ਸਾਨੂੰ ਬਹੁਤ ਵਧੀਆ ਲੱਗਾ ਜੀ। ਇਹ ਜਾਂਦੀ ਪਈ ਹੁਣ ਆਪਣੀ ਮਿੱਤਰਾਂ ਦੀ ਗੱਡੀ ਤੇ ਵਧੀਆ ਹੁਣ ਆਪਾਂ ਤੇ ਹੈਰਾਨ ਆ। ਵਕਾਰਾਂ ਦਾ ਕਾਤੋਂ ਰੋਕੇ ਅਸੀਂ ਅਸਫਹਾਨ ਰੋਡ ਤੇ ਜਾਣ ਰਹੇ ਹਾਂ। ਮੈਨੂੰ ਨਾ ਟੈਂਟਿੰਗ ਵਾਲੇ ਦਿਸੇ ਤੇ ਉੱਥੇ ਮੈਂ ਵੇਖਦਾ ਰਿਹਾ, ਫੋਲਡਿੰਗ ਵਾਲਾ ਨਾ ਵਕਾਰ ਲੱਭਾ ਨਹੀਂ ਸੀ। ਬੈਂਚ ਟੇਬਲ, ਹਾਂ ਕੁਰਸੀਆਂ ਮੈਂ ਲੈ ਲਈਆਂ ਸੀ ਤੇ ਟੇਬਲ ਨਹੀਂ ਸੀ ਲੱਭਾ। ਕਿਆ ਮੈਨੂੰ ਦਿਸੇ ਇੱਥੇ, ਮੈਂ ਕਿਹਾ ਪੁੱਛਾਂ ਕਿੰਨੇ ਕੁ ਦਾ, ਕਿ ਆਪਾਂ ਲੈ ਹੀ ਲਈਏ। ਟੈਂਟ ਦੀ ਤਾਂ ਲੋੜ ਨਹੀਂ ਗੀ, ਬਸ ਟੇਬਲ ਪੁੱਛਣਾ। ਇਹ ਵੀ ਵਧੀਆ ਨਾ। ਹਾਂ ਇਹ ਹੈ ਆਪਣੇ ਕੋਲ, ਇਹ ਪਰ ਪਾਕਿਸਤਾਨ ਲਿਆਂਦਾ ਨਹੀਂ। ਹੈਲੋ ਸਲਾਮ। ਆਹ ਟੇਬਲ ਆਪਾਂ ਪੁੱਛਦੇ ਹਾਂ ਕਿੰਨੇ ਕੁ ਦਾ, ਲੈ ਲੈਨੇ। ਇਹਨਾਂ ਕੋਲ ਟੈਂਟਿੰਗ ਵਾਲਾ ਮਸ਼ੀਨ ਰੱਖੀ ਇਹਨਾਂ ਨੇ ਵੀ, ਇਹਨੇ ਵੇਖ ਲਾ ਮਸ਼ੀਨ ਰੱਖੀ ਹੈ ਵਕਾਰ। ਆਹ ਪੈਸੇ ਲੈਣ ਵਾਲੀ ਕਾਰਡ, ਇੱਥੇ ਕਾਰਡ ਹੀ ਚੱਲਦਾ ਬਹੁਤਾ। ਕਾਰਡ ਤੋਂ ਕਹਿੰਦੇ ਚੀਜ਼ਾਂ ਸਸਤੀਆਂ ਮਿਲਦੀਆਂ, ਕੈਸ਼ ਦੀ ਬਜਾਏ ਕਾਰਡ ਤੋਂ ਚੀਜ਼ਾਂ ਮਿਲਦੀਆਂ। ਪਰ ਕਾਰਡ ਇੱਥੇ ਦਾ ਚੱਲਦਾ ਨਾ। ਕਾਰਡ ਇੱਥੇ ਦਾ ਚੱਲਦਾ ਤੇ ਬਣਵਾ ਲੈਣਾ ਚਾਹੀਦਾ ਵੈਸੇ। ਇੱਥੇ ਕਾਊਂਟਰ ਨਹੀਂ ਖੁੱਲਣਾ ਪਏਗਾ। ਇਹ ਪਤਾ ਨਹੀਂ ਹੁਣ ਕਿਵੇਂ ਬਣਦਾ। ਉਹ ਫੋਨ ਤੇ ਲੱਗਾ ਗਾਹਕ ਹੈ। ਯੂਅਰ ਕਸਟਮਰ ਇਜ਼ ਇੰਪੋਰਟੈਂਟ ਫॉर योर ਲਾਈਫ। ਹਾਂ ਦਿਸ ਟੇਬਲ ਦਿਸ ਵਨ। ਆਹ ਟੇਬਲ ਫੋਲਡਿੰਗ ਵਾਲਾ, ਮੈਂ ਕਿਹਾ ਜਾਂਦੇ ਜਾਂਦੇ ਆਪਾਂ ਲੈ ਹੀ ਲਈਏ। ਇਹ ਆਹ ਸਹੀ ਹੈ ਇਹਦੀ ਬਜਾਏ। ਇਹ ਕੁੰਚੀ ਦਾ ਲੈ। How much? Huh? How much? ਕਹਿੰਦਾ ਵੀਡੀਓ ਕਿਉਂ ਬਣਾਉਂਦੇ? पैसा قيمة हाँ कीमत فرصات هي هسه ਪੈਸਾ ਉਹ ਮਚ قيمة पैमान ਬਨ خمسة ਯਕ خمسة 500 ਦਾ 500 कितना बने ਦਿਸ لا 85 داتا 85 5 ਮਿਲੀਅਨ ਦਾ। داتا 85 5 मिलियन कितने बने ਚਾਚਾ ਇਹ ਅਸੀਂ ਕੀ ਪਿੰਡ ਖਰੀਦਣ ਆਏ ਆ, ਇੱਥੇ ਅਸੀਂ ਚੋਣ ਕੱਟਣਾ ਹੈ। ਟੂ ਮਚ ਨੋ ਮਨੀ। हाई रेट जो रेट हाई। ਇਹ ਹੁਣ ਨਾ ਕਿੰਨਾ ਹੈ ਇਹਦੇ ਉੱਤੇ ਲਿਖਿਆ ਹੋਣਾ पैमान ਆਤਮਾਨ। داتا 85 500 10 داتا 10 داتا ਅਸ਼ਰਾ داتا ਕਹਿੰਦਾ 10 ਨੋਟ ਦੇ ਦੇ। داتا 10 नोट कितने बने داتا 85 مش 500 ਇਹ 500 5000 50000 5 ਲੱਖ ਰੁਪਏ ਦੇ ਕਹਿੰਦਾ 10 ਨੋਟ ਦੇ ਦੇ। कितने बने 50 ਲੱਖ। ਤੇ ਵੈਸੇ ਪੈਸੇ ਕਿੰਨੇ ਬਣਦੇ ਆ ਇਹ ਹੁਣ ਗੂਗਲ ਹੀ ਦੱਸੇਗਾ, ਮੈਂ ਤਾਂ ਦੱਸ ਨਹੀਂ ਸਕਦਾ। ਓਕੇ ਨੋ ਲੈਣਾ ਟੇਬਲ। ਆ ਕਿੰਨੇ ਆਂਦਾ ਪੈਸੇ ਮੈਂ ਨਾ ਏਡਾ ਮਹਿੰਗਾ ਕੀ ਕਰਨਾ ਪੈਸੇ। ਟੇਬਲ ਆਪਾਂ ਕੋਈ ਨਹੀਂ ਲਿਆ ਕਿਉਂਕਿ ਮਹਿੰਗਾ ਬੜਾ ਦੱਸਣ ਡਿਆ ਸੀ ਉਹ। ਇੰਨੇ 50 ਲੱਖ ਰੁਪਏ ਦਾ ਟੇਬਲ ਸਾਡੀਆਂ ਜੇਬਾਂ ਖਾਲੀ ਕਰ ਦੂਗਾ। ਥੱਬਾ ਨੋਟਾਂ ਦਾ ਸਾਰੇ ਇਹਨੇ ਲਿੱਲਿਆਂ ਨੇ ਤੇ ਫਾਇਦਾ ਟੇਬਲ ਦਾ। ਸਾਰੀ ਜ਼ਿੰਦਗੀ ਅਸੀਂ ਕਿਹੜਾ ਟੇਬਲ ਤੇ ਬਹਿ ਕੇ ਖਾਦਾ। ਆਓ ਹੁਣ ਚੱਲਦੇ ਹਾਂ ਆਪਾਂ ਫੇਰ ਸਫ਼ਰ ਹੀ ਸ਼ੁਰੂ ਕਰੀਏ। ਅੱਗੋਂ ਕਿਤੋਂ ਸਸਤਾ ਹੋਇਆ ਤੇ ਲੈ ਲਾਂਗੇ, ਨਹੀਂ ਤੇ ਹੱਥ 'ਚ ਫੜ ਕੇ ਖਾਈ ਪੀ ਵੀ ਜਾਵਾਂਗੇ। ਹਾਂ ਹਾਊ ਮਚ 180 بگو 100 100 چی چند چی چند فارسی بلدی او مچ Öyle. 5 Ne? Tık tık. 1 2 Sen 3 çekiliyor. 4 ਚਾਰ ਨੋਟ ਲਏ ਆ
ਹਾਂ ਤੇ ਬਾਕੀ ਦੇਗਾ 2 ਲੱਖ ਤੇ ਦੇਦਾ 2 ਲੱਖ ਚੋਂ 20,000 ਵਾਪਸ ਦਿੱਤਾ ਨੇ ਥੈਂਕ ਯੂ Alright. ਵੇਅਰ ਇਜ਼ ਵਾਸ਼ਰੂਮ ਓ Goodbye. ਗੁੱਡ ਥੈਂਕ ਯੂ ਲਵ ਯੂ I love you. ਲਵ ਯੂ ਅੱਜ ਲਵ ਯੂ ਅੱਜ ਤੇਲ ਲਵ ਯੂ ਬੰਦ ਕਰ ਲਓ ਜੀ ਆਪਾਂ ਤੇਲ ਕਿੰਨੇ ਲੱਖ ਦਾ ਪਿਆ ਇਹ ਭਾਈ 1,80,000 ਦਾ 1,80,000 ਦਾ ਤੇਲ ਪਿਆ ਇੱਥੇ ਇਹਨਾਂ ਦੀ ਕਰੰਸੀ ਦੇ ਹਿਸਾਬ ਨਾਲ 1,80,000 ਦਾ ਤੇਲ ਪਿਆ ਤੇ ਆਪਣੀ ਕਰੰਸੀ ਕਿੰਨੀ ਬਣਦੀ ਆ ਆਪਣੀ ਕਰੰਸੀ ਬਣਦੀ ਏ 900 ਤੇ 90 ਰੁਪਏ ਇੰਡੀਆ ਦੀ ਬਣਦੀ ਏ 300 ਤੇ 300 ਤੇ 58 ਰੁਪਏ ਇੰਡੀਅਨ 358 ਤੇ ਪਾਕਿਸਤਾਨੀ 900 ਕੁਛ ਰੁਪਈਆਂ ਦੀ ਟੈਂਕੀ ਫੁੱਲ ਹੋ ਗਈ ਆ 990 ਰੁਪਏ ਦੀ 990 ਪਾਕਿਸਤਾਨ ਦੇ ਵਿੱਚ ਇਹੋ ਟੈਂਕੀ ਜਿਹੜੀ ਆ ਪਾਕਿਸਤਾਨੀ 20,000 ਚ ਫੁੱਲ ਹੁੰਦੀ ਹਾਂ ਇਹ ਆਪਣੇ ਉਹ ਉਧਰਲਾ ਪੁੱਛਣ ਡਿਆ ਉਹਨੂੰ ਕਿ ਇਹ ਕੌਣ ਹੈ ਉਹ ਦੱਸਣ ਡਿਆ ਵੀ ਇਹ ਟੂਰਿਸਟ ਹੈ ਵੀ ਆਰ ਫਰਮ ਪਾਕਿਸਤਾਨ Salam. ਲਿਵਿੰਗ ਇਨ ਓਕੇ ਖੁਸ਼ ਹੁੰਦੇ ਆ ਵੇਖ ਕੇ ਨਾ ਖੁਸ਼ ਹੁੰਦੇ ਆ ਵੇਖ ਕੇ ਵੱਡੀ ਗੱਡੀ ਤੇ ਆ ਅਮੀਰ ਬੰਦੇ ਹੁੰਦੇ ਨੇ ਇਹਨਾਂ ਨੂੰ ਇਹ ਨਹੀਂ ਪਤਾ ਸੀ ਵੀ ਪੱਠੇ ਹੀ ਪਾਣ ਵਾਲੇ ਆ We are from Dubai, Pakistani, but right now Dubai, but as a tourist. Going Dubai? to, yeah. Dota? Yeah. Thank you. Salam, Dubai. Yeah. ਜਿਵੇਂ ਉਹ ਅਫਗਾਨਿਸਤਾਨ ਦੀ ਗੱਲ ਕਰਦਾ ਸੀ ਨਾ ਬੰਦੇ ਇਹਨਾਂ ਦੀ ਅਨਪੜ੍ਹ ਹੀ ਲਾਏ ਨੇ ਇਹ ਇੱਥੇ ਹੀ ਰੱਖ ਲਾਂ ਲਓ ਵੀ ਚੈਕਿੰਗ ਆਪਾਂ ਕਰਾ ਲਈ ਹੈ ਤੇ ਫੇਰ ਗੱਡੀ ਪਾ ਦਿੱਤੀ ਆਪਾਂ ਗਾਂ ਨੂੰ ਮੈਂ ਤਾਂ ਇਹ ਚੈੱਕ ਚੁੱਕ ਕਰਨਗੇ ਪਰ ਉਹਨਾਂ ਆਖਿਆ ਜਾਣੇ ਦੋ ਠੀਕ ਹੈ ਇਹ ਦੋ ਕੁ ਵਾਰੀ ਸਾਨੂੰ ਰੋਕਿਆ ਹੁਣ ਤੱਕ ਨਾ ਆ 3 ਦਿਨਾਂ 'ਚ ਤੇ ਲਓ ਵੀ ਥੋੜਾ ਜਿਹਾ ਆਪਾਂ ਰਹਿ ਗਏ ਪਿੱਛੇ ਰਹਿ ਗਿਆ 56 ਕਿਲੋਮੀਟਰ ਸਾਡੇ ਤੋਂ ਤਹਿਰਾਨ ਤੇ ਅੱਜ 9 ਘੰਟੇ ਦੀ ਡਰਾਈਵ ਕੀਤੀ ਹੈ ਤੇ ਆ ਜਿਹੜਾ ਤੁਸੀਂ ਲੈਂਡਸਕੇਪ ਵੇਖ ਰਹੇ ਜੇ ਇਹ ਤਕਰੀਬਨ ਇਹੋ ਹੀ ਸੀ ਸਾਰਾ ਓਵਰਆਲ ਤੁਸੀਂ ਵੇਖਦੇ ਆਏ ਲੈਂਡਸਕੇਪ ਮਤਲਬ ਕਿ ਸਿਮੈਟਰੀ ਅੱਛਾ ਇਸ ਤਰ੍ਹਾਂ ਦਾ ਤੇ ਮੈਂ ਕਿਹਾ ਤੁਹਾਨੂੰ ਵੀ ਥੋੜਾ ਜਿਹਾ ਵਿਖਾਵਾਂ ਵੀ ਇੱਥੋਂ ਦੇ ਰਸਤੇ ਰਾਹ ਕਿੱਦਾਂ ਦੇ ਆ ਸਾਈਡਾਂ ਤੇ ਬਹੁਤ ਖੂਬਸੂਰਤ ਜਿਹੜੇ ਆ ਨਾ ਪਹਾੜੀਆਂ ਰਸਤੇ 'ਚ ਅਸੀਂ ਵੇਖਿਆ ਗਰਮੀ ਬਹੁਤ ਸੀ ਕਲਿੱਕ ਨਹੀਂ ਕਰ ਸਕੇ ਫੋਟੋ ਵਾਪਸੀ ਅਸੀਂ ਜ਼ਰੂਰ ਕਲਿੱਕ ਕਰਦੇ ਆਵਾਂਗੇ ਤੁਹਾਨੂੰ ਨਾਲ ਸ਼ੇਅਰ ਵੀ ਕਰਦੇ ਆਵਾਂਗੇ ਮੌਸਮ ਠੰਡਾ ਹੋ ਜਾਏਗਾ ਨਾ ਵਾਪਸੀ ਤੱਕ ਹਾਂਜੀ ਦੋਸਤੋ ਰਹਿ ਗਿਆ 32 ਮਿੰਟ ਦਾ ਰਾਹ ਅੱਜ ਅਸੀਂ 10 ਘੰਟੇ ਡਰਾਈਵ ਕੀਤੀ ਹੈ 900 ਕਿਲੋਮੀਟਰ ਕੀਤਾ ਤੇ 2 ਵਾਰੀ ਰੁਕੇ ਆ 10 15 ਮਿੰਟ ਕਾਫੀਆਂ ਪੀ ਲਈਆਂ 3 ਤੇ ਤਹਿਰਾਨ ਪਹੁੰਚ ਗਏ 900 ਕਿਲੋਮੀਟਰ ਦਾ ਅੱਜ ਅਸੀਂ ਸਫ਼ਰ ਜਿਹੜਾ ਉਹ ਤੈਅ ਕਰ ਲਿਆ ਤੇ ਗੱਲੀ ਲੱਗੇ ਰਹੇ ਮੈਂ ਤੇ ਵਕਾਰ ਨਾਲ ਕਾਫੀਆਂ ਪੀਂਦੇ ਰਹੇ ਹੱਸਦੇ ਖੇਡਦੇ ਰਹੇ ਤੇ ਟਾਈਮ ਦਾ ਪਤਾ ਹੀ ਨਹੀਂ ਲੱਗਾ ਹਾਂਜੀ ਤੇ ਸੂਰਜ ਡੁੱਬਣ ਤੋਂ ਪਹਿਲਾਂ ਆਪਾਂ ਤਹਿਰਾਨ ਆ ਹੁਣ ਰਹਿ ਗਿਆ 31 ਮਿੰਟ ਦਾ ਬਲਕਿ ਸ਼ਹਿਰ ਦੇ ਵਿੱਚ ਆ ਹੀ ਗਏ ਆ ਮੇਨ ਅੰਦਰ ਸ਼ਹਿਰ ਨੂੰ ਜਾਣ ਵਾਸਤੇ 31 ਮਿੰਟ ਮੰਗਣ ਡਿਆ ਪਰ ਪਹੁੰਚਦੇ ਆਪਾਂ ਗਏ ਇੱਥੋਂ ਟਰਨ ਕਰਨ ਲੱਗੇ ਬਸ ਤੇ ਤੁਹਾਨੂੰ ਹੁਣ ਤਹਿਰਾਨ ਮਾੜਾ ਜਿਹਾ ਵਿਖਾਉਂਦੇ ਆ ਰੱਬ ਖੈਰ ਨਾਲ ਲੈ ਕੇ ਜਾਏ ਬਸ ਪਹੁੰਚ ਗਏ ਆ ਬੜੀ ਹਿੰਮਤ ਹੈ ਨਾਸਰ ਭਾਜੀ ਦੀ ਜਿਨ੍ਹਾਂ ਇੰਨੀ ਡਰਾਈਵ ਕੀਤੀ ਮੈਂ ਤੇ ਹੌਸਲਾ ਹੀ ਦੇ ਸਕਦਾ ਜਾਂ ਖਿਲਾਰ ਕੇ ਕਿਤੇ ਕਾਫੀ ਪਿਆ ਸਕਦਾ ਕਿਉਂਕਿ ਗੱਲਾਂ ਤਾਂ ਕਰ ਸਕਦਾ ਹਾਂ ਲਾਇਸੈਂਸ ਇਹਨਾਂ ਕੋਲ ਇਹ ਨਹੀਂ ਚਲਾਣੀ ਗੱਡੀ ਚਲੋ ਸਫ਼ਰ ਬਹੁਤ ਵਧੀਆ ਗੁਜ਼ਰ ਗਿਆ ਐਵੇਂ ਬਸ 9-10 ਘੰਟੇ ਹੀ ਲੱਗੇ ਨੇ ਨਾ ਪਤਾ ਹੀ ਨਹੀਂ ਚੱਲਾ ਚਲੋ ਇਹ ਜੀ ਤਹਿਰਾਨ ਸ਼ਹਿਰ ਤਹਿਰਾਨ ਸੋਹਣਾ ਸ਼ਹਿਰ ਹੈ ਭਾਈ ਜਿਹੜੀ ਕਿ ਚਾਹੀਦੀ ਫੋਟੋ ਤੇ ਲਗਾ ਫੋਟੋ
ਸਹੀ ਨਹੀਂ ਲੱਗਦਾ ਹੁਣ ਅੱਗੇ ਜਾ ਕੇ ਆਪਾਂ ਹੋਸਟਲ ਲੱਭਿਆ ਇੱਕ ਉੱਥੇ ਸਾਨੂੰ ਕਿਉਂਕਿ ਬੋਲਣ ਵਾਲੇ ਪੰਜਾਬੀ ਬੋਲਣ ਵਾਲੇ ਕੋਈ ਨਹੀਂ ਤੇ ਪਤਾ ਲੱਗਾ ਵੀ ਉੱਥੇ ਆਪਣੇ ਪਾਕਿਸਤਾਨ ਆਪਣੀ ਜ਼ਬਾਨ ਵਾਲੇ ਬੰਦੇ ਫਿਰਦੇ ਆ ਹਾਂ ਤੇ ਵਕਾਰ ਦਾ ਵੀ ਫਟਾਫਟ ਮੈਨੂੰ ਉੱਥੇ ਲੈ ਜਾ ਤੇ ਸਿੱਧੇ ਉਧਰ ਨੂੰ ਚੱਲੇ ਨਹੀਂ ਉਤੇ ਨਾ ਸਰਚ ਕੀਤਾ ਸੀ ਤੇ ਉਹ ਸਵੇਰੇ ਮਿਲੇ ਸੀ ਫਲੋਪ ਯੂਟਿਊਬਰ ਨੂੰ ਉਹਨੇ ਵੀ ਦੱਸਿਆ ਸੀ ਥੋੜਾ ਜਿਹਾ ਗਾਈਡ ਕੀਤਾ ਸੀ ਕਹਿੰਦਾ ਸੀ ਉੱਥੇ ਦਾ ਕਿਚਨ ਹੀ ਨਾ ਕਿਚਨ ਜਿਹੜਾ ਖਾਣ ਪੀਣ ਚੰਗਾ ਹੈ ਉਸ ਤੋਂ ਬਾਅਦ ਤੁਹਾਨੂੰ ਪੰਜਾਬੀ ਬੋਲਣ ਵਾਲੇ ਵਧੀਆ ਬੰਦੇ ਉੱਥੇ ਮਿਲ ਜਾਣਗੇ ਤੇ ਅਸੀਂ ਕਿਹਾ ਚਲੋ ਠੀਕ ਹੈ ਜਾਂਦੇ ਆ ਹੁਣ ਵੈਸੇ ਵੀ 9-10 ਘੰਟੇ ਦੀ ਡਰਾਈਵ ਕੀਤੀ ਹੈ ਤੇ ਬਹਿ ਕੇ ਥੱਕੇ ਪਏ ਨੇ ਜਾ ਕੇ ਉੱਥੇ ਕੋਈ ਖਾਣੇ ਪੀਣੇ ਆ ਤੇ ਰੈਸਟ ਕਰਦੇ ਆ ਕਿਉਂਕਿ ਰਸਤੇ 'ਚ ਇੱਕ 버ਗਰ ਖਾਦਾ ਸੀ ਉਸ ਤੋਂ ਬਾਅਦ ਕੌਫੀਆਂ 3-4 ਪੀ ਲਈਆਂ ਤੇ ਹੁਣ ਜਿਸਮ ਜਿਹੜਾ ਆ ਰੈਸਟ ਮੰਗਦਾ ਆ ਰੈਸਟ ਮੰਗਦਾ ਹੈ ਜਿੱਦਾਂ ਲਾਈਕ ਹਾਂ ਜਿੱਦਾਂ ਲਾਈਕ ਇਹ ਰੈਸਟ ਮੰਗਦਾ ਆ ਤੇ ਇਹਨੂੰ ਰੈਸਟ ਦਿੰਦੇ ਆ ਸਵੇਰੇ ਫੇਰ ਸਵੇਰ ਨਿਕਲਾਂਗੇ ਲੈ ਜੀ ਤਹਿਰਾਨ ਸ਼ਹਿਰ ਵੇਖ ਲਓ ਤੁਸੀਂ ਸੋਹਣਾ ਸ਼ਹਿਰ ਰਸ਼ ਹੈ ਬੜਾ ਤੇ ਗੱਡੀਆਂ ਸਾਰੀਆਂ ਇੱਥੇ ਪੁਰਾਣੇ ਮਾਡਲ ਆ ਫੋਰਗੋਟ ਕੀ ਇਹਨਾਂ ਦਾ ਗੱਡੀਆਂ ਮਾਡਲ ਨੇ ਹਾਂ ਤੇ ਇਹ ਸ਼ਹਿਰ ਦਾ ਸਟਾਰਟਿੰਗ ਤੁਸੀਂ ਸਮਝ ਲਓ ਸੋਹਣਾ ਵਾ ਇਸਲਾਮਾਬਾਦ ਤਰ੍ਹਾਂ ਨਾ ਹਾਂ ਜੀ ਸਾਫ ਸੁਥਰਾ ਵਧੀਆ ਸ਼ੁਕਰ ਹੈ ਇੱਥੇ ਦਰਖਤ ਵੀ ਵੇਖ ਨੇ ਤੇ ਪਹਾੜ ਹੀ ਚਿੱਟੇ ਪਹਾੜ ਵੇਖ ਨੇ ਪਾਸੇ ਹੀ ਅਸੀਂ ਵੇਦੇ ਸਬੂਤੇ ਲੱਗੇ ਨੇ ਸਾਈਡਾਂ ਤੇ ਚਲੋ ਵਧੀਆ ਗੱਲ ਹੈ ਲੌਬੀ ਆ ਕੇ ਪਹੁੰਚ ਕੇ ਲਈ ਕਮਰਾ ਹੀ ਲੱਭਣਾ ਸੀ ਭੁੱਖ ਬਹੁਤ ਲੱਗੀ ਸੀ ਹੁਣ ਕੁਝ ਖਾਧਾ ਤੇ ਹੋਸ਼ ਆਈ ਆ ਵਕਾਰ ਨੇ ਮੈਂ ਪਹਿਲਾਂ ਕੀਤਾ ਚਿਕਨ ਆਰਡਰ ਕੀਤਾ ਸੀ ਤੇ ਵਕਾਰ ਨੂੰ ਲੱਗਾ ਵੀ ਮੈਨੂੰ ਥੋੜਾ ਹੈ ਤੇ ਆਂਦਾ ਮੇਰੇ ਲਈ 버ਗਰ ਵੀ ਖਿਲਾ ਦਿਓ ਅਸੀਂ ਇੰਗਲਿਸ਼ ਚ ਦੱਸੀ ਉਹਨਾਂ ਨੂੰ ਇੰਗਲਿਸ਼ ਆਵੇ ਨਾ ਸਾਨੂੰ ਘੱਟ ਆਉਂਦੀ ਆ ਉਹਦਾ ਫਿਰ ਸਾਨੂੰ ਆਲੂ ਲਿਆਤੇ ਅਸੀਂ ਆਰਡਰ 버ਗਰ ਕੀਤਾ ਸੀ ਲਿਆ ਆਲੂ ਦਿੱਤੇ ਮੈਂ ਕਿਹਾ ਮੈਂ ਤੈਨੂੰ ਚੰਗੀ ਤਰ੍ਹਾਂ ਰਜਾ ਕੇ ਭੇਜਾਂਗਾ ਜਿਹੜਾ ਤੈਨੂੰ ਇੱਕ ਚਿਕਨ ਦੀ ਪਲੇਟ ਥੋੜੀ ਆ ਨਾ ਆਲੂ ਵੀ ਖਾ ਕੇ ਜਾਏਗਾ ਤੇ ਹੁਣ ਆਲੂ ਪੈਕ ਕਰਾ ਲਾ ਫਿਰ ਹਾਂ ਪਲੀਜ਼ ਪੈਕ ਦਿਸ ਆਲੂ because he is so expensive ਕਿੰਨੇ ਦਾ ਹੈ ਪਤਾ ਨਹੀਂ ਮੈਨੂੰ ਲੱਗਦਾ ਕਿ 50 ਲੱਖ ਤੋਂ 5 ਲੱਖ ਤੋਂ ਉੱਤੇ ਹੋਣਾ ਇਹ ਲੈ ਕੇ ਆਂਦਾ ਲੱਗ ਜਾਂਦਾ ਪਤਾ ਚਲੋ ਹੁਣ ਖਾ ਜੀ ਰੋਟੀ ਆਪਾਂ ਤੇ ਹੁਣ ਟਾਈਮ ਹੀ ਵਾਵਾ ਹੋ ਗਿਆ ਤੇ ਚੱਲਦੇ ਆ ਹੋਟਲ ਅਸੀਂ ਹੋਟਲ ਲੈ ਲਿਆ ਸ਼ਹਿਰ ਦੇ ਵਿੱਚ ਤਹਿਰਾਨ ਦੇ ਵਿੱਚ ਤੇ ਵਕਾਰ ਦੀ ਬੱਸ ਹੋਈ ਹੈ ਸਵੇਰੇ 10 ਘੰਟੇ ਡਰਾਈਵ ਕਰਕੇ 9-10 ਘੰਟੇ ਡਰਾਈਵ ਕਰਕੇ ਅੱਗੋਂ ਫੇਰ ਆਪਾਂ ਡਰਾਈਵ ਕਰਨਾ ਵਾਵਾ ਸਾਰਾ ਤੇ ਕੰਮ ਸਾਡਾ ਲੰਮਾ ਆ ਤੇ ਸਵੇਰੇ ਡਰਾਈਵਿੰਗ ਸਾਡੀ ਫੇਰ 6-7 ਘੰਟੇ ਦੀ ਆ ਸੋ ਸਵੇਰੇ ਫੇਰ ਸਾਡੀ ਡਰਾਈਵ ਜਿਹੜੀ ਆ 8-7-8 ਘੰਟੇ ਦੀ ਆ ਸੋ ਹੁਣ ਇਸ ਤੋਂ ਇਜਾਜ਼ਤ ਚਾਹਾਂਗੇ ਤੇ ਮਿਲਦੇ ਆ ਕੱਲ ਨਵੇਂ ਵਲੌਗ ਦੇ ਵਿੱਚ ਰੱਬ ਰੱਖਾ